ਫਿਰ ਜਦੋਂ PR ਜਾਣੀ ਕਿ ਪੱਕੇ ਅਸੀਂ ਨਿਵਾਸੀ ਹੋ ਜਾਂਦੇ ਹਾਂ, ਫਿਰ ਸਾਡੀ ਇੱਕ ਚਾਹਤ ਹੁੰਦੀ ਆ ਕਿ ਅਸੀਂ ਆਪਣਾ ਇੱਕ ਘਰ ਬਣਾਈਏ। ਇਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਬੜਾ ਲਾਹੇਵੰਦ ਹੋਣਾ ਆ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਪਹਿਲੀ ਵਾਰ ਘਰ ਜਿਹੜਾ ਲੈਣਾ ਆ, ਉਹਨਾਂ ਦੇ ਵਾਸਤੇ ਤਾਂ ਹੋਣਾ ਹੀ ਹੋਣਾ। ਪਰ ਜਿਹੜੇ ਲੋਕ ਘਰ ਪਹਿਲਾਂ ਲੈ ਚੁੱਕੇ ਆ ਪਰ ਉਹ ਅੱਗੇ ਹੋਰ ਘਰ ਲੈਣਾ ਚਾਹੁੰਦੇ ਆ ਐਜ਼ ਇਨਵੈਸਟਮੈਂਟ ਪ੍ਰੋਪਰਟੀ, ਇਹਦੇ ਵਿੱਚ ਬੇਸ਼ੱਕ ਸਾਡੇ ਇਮੋਸ਼ਨ ਤਾਂ ਜੁੜੇ ਹੁੰਦੇ ਆ ਜੀ, ਪਰ ਜਿਹੜਾ ਸਟਰਕਚਰ ਆ ਜੋ ਸਰਕਾਰ ਦੇਖਦੀ ਆ ਜਾਂ ਬੈਂਕਸ ਦੇਖਦੀਆਂ ਜਾਂ ਓਵਰਆਲ ਇੱਕ ਪੂਰਾ ਪ੍ਰੋਟੋਕੋਲ ਬਣਿਆ, ਜੇ ਤੁਸੀਂ ਉਹਨੂੰ ਫੋਲੋ ਕਰਦੇ ਆ ਤਾਂ ਤੁਸੀਂ ਉਸ ਚੀਜ਼ ਦੇ ਨਾਲ ਅੱਗੇ ਵੱਧ ਸਕਦੇ ਆ। ਅਸੀਂ ਐਜ਼ ਅ ਪ੍ਰੋਪਰਟੀ ਸਟ੍ਰੈਟੇਜਿਸਟ ਗਾਈਡ ਕਰਦੇ ਹਾਂ ਅਤੇ ਸਾਡੇ ਕੋਲ ਕਨਵੈਂਸਰ, ਸੋਲਿਸਟਰਸ, ਅਕਾਊਂਟੈਂਟ ਅਤੇ ਪ੍ਰੋਪਰਟੀ ਮੈਨੇਜਮੈਂਟ ਕਰਨ ਵਾਲੀ ਟੀਮ ਹੈ। ਕਿ ਜਿਹੜੀ ਇਨਵੈਸਟਮੈਂਟ ਹੈ ਇਹ ਕਿਹਾ ਜਾਂਦਾ ਕਿ ਇਨਵੈਸਟਮੈਂਟ ਕਰੋ। ਹਾਂਜੀ, ਅਸਲ ਵਿੱਚ ਇਹ ਇਨਵੈਸਟਮੈਂਟ ਹੈ ਕੀ ਆ? ਜਿਹੜਾ ਕੰਮ ਕਰਕੇ ਪੈਸਾ ਕਮਾਉਣ ਵਾਲਾ ਢੰਗ ਹੈ ਕਿ ਤੁਸੀਂ 8 ਘੰਟੇ ਕੰਮ ਕੀਤਾ, ਤੁਹਾਨੂੰ 8 ਘੰਟੇ ਦੇ ਪੈਸੇ ਮਿਲ ਗਏ। ਫਿਰ ਆਉਂਦੇ 3% ਲੋਕ ਜਿਹੜੇ ਕਿ ਇਨਵੈਸਟ ਕਰਦੇ ਆ, ਜਿੱਥੇ ਪੈਸਾ ਬਣਾਉਂਦੇ ਇਨਵੈਸਟ ਕਰਕੇ। ਜੇਕਰ ਤੁਸੀਂ ਸੁੱਤੇ ਵੀ ਪਏ ਹੋ ਤਾਂ ਵੀ ਤੁਹਾਡਾ ਪੈਸਾ ਬਣ ਰਿਹਾ ਜੀ, ਤਾਂ ਇਨਵੈਸਟਮੈਂਟ ਮਾਈਂਡਸੈਟ ਉੱਥੋਂ ਸਟਾਰਟ ਹੁੰਦਾ ਕਿ ਚਲੋ ਇੱਕ ਆਪਾਂ ਐਕਸਪੈਰੀਮੈਂਟ ਕਰ ਲੈਂਦੇ। ਮੈਂ ਜਿੱਦਾਂ ਹੁਣ ਮੈਂ ਕਮਾਂ ਕਿਸੇ ਵੀ ਕਲਾਇੰਟ ਨੂੰ ਪੁੱਛਦਾ ਕਿ ਵੀ ਤੇਰੀ ਏਜ ਕਿੰਨੀ ਆ, ਤਾਂ ਮੰਨ ਲਓ ਉਹਨੇ ਕਹਿ ਦਿੱਤਾ ਕਿ ਮੈਂ 40 ਸਾਲ, ਤਾਂ ਮੇਰਾ ਕੁਐਸਚਨ ਹੁੰਦਾ ਕਿ ਤੁਸੀਂ ਕਿੰਨੀ ਏਜ 'ਤੇ ਰਿਟਾਇਰ ਹੋਣਾ ਚਾਹੁੰਦੇ ਹੋ। ਮੈਂ ਪੁੱਛਦਾ ਹੁੰਦਾ ਕਿ ਜੇ ਤੁਸੀਂ 20 ਸਾਲ 'ਚ ਤੁਹਾਨੂੰ ਲੱਗਦਾ ਵੀ ਜੋ ਤੁਸੀਂ ਕਰ ਰਹੇ ਹੋ ਕੀ ਤੁਸੀਂ ਫਾਈਨੈਂਸ਼ੀਅਲ ਫਰੀਡਮ ਲੈ ਸਕਦੇ ਆ ਕਿ 60 ਸਾਲ ਦੇ ਕਿ ਹੁਣ ਮੈਨੂੰ ਕੰਮ ਨਹੀਂ ਕਰਨਾ ਪੈਣਾ। ਜੇ ਤੁਸੀਂ ਇੱਕ ਖਬਰ ਸੁਣੀ ਹੋਵੇ ਰੀਸੈਂਟਲੀ, ਜਿਹੜਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਸੀਗਾ ਕਿ ਜੇ ਸਾਡੀ ਸਰਕਾਰ ਦੁਬਾਰਾ ਆਈ ਤਾਂ ਅਸੀਂ ਫਸਟ ਹੋਮ ਬਾਇਰ ਦੇ ਲਈ ਅਸੀਂ ਅਪ ਟੂ 40% ਤੱਕ ਅਸੀਂ ਇਕੁਇਟੀ ਦਿਆ ਕਰਾਂਗੇ ਜੀ। ਤਾਂ ਹੁਣ ਬੇਸ਼ੱਕ ਕੋਈ ਇੱਕ ਤਰ੍ਹਾਂ ਨਾਲ ਹੈਲਪ ਹੋ ਰਹੀ ਹੈ, ਜੇ ਕੋਈ ਬਹੁਤ ਚੰਗੀ ਸਕੀਮ ਆ, ਜੇ ਸਰਕਾਰ ਉਹਨਾਂ ਦੀ ਆਉਂਦੀ ਤਾਂ ਲਾਗੂ ਕਰਨਗੇ। ਹੋਪਫੁਲੀ ਕਰ ਕੀ ਰਹੇ ਉਹਦੇ ਵਿੱਚ, ਉਹ ਵੀ ਇੱਕ ਤਰ੍ਹਾਂ ਨਾਲ ਇਨਵੈਸਟ ਹੀ ਕਰ ਰਹੇ ਆ। ਉਹਨਾਂ ਨੂੰ ਪਤਾ ਕਿਹੜੀ ਆਸਟ੍ਰੇਲੀਆ ਦੀ ਪ੍ਰੋਪਰਟੀ ਮਾਰਕੀਟ ਆ, ਉਹਦੇ ਵਿੱਚ ਪੈਸਾ ਬਣਾਇਆ ਜਾ ਸਕਦਾ। ਇਹ ਕਿੰਨੀ ਪ੍ਰੋਪਰਟੀ ਦੇ ਜਿੰਨੀਆਂ ਮਰਜ਼ੀ ਤੁਸੀਂ ਬਣਾਈ ਜਾਂਦੇ ਆ ਜਾਂ ਜਿੰਨੀਆਂ ਤੁਸੀਂ ਮਰਜ਼ੀ ਬਣਾ ਲਓ ਜੀ। ਇੱਕ ਤਰ੍ਹਾਂ ਨਾਲ ਇਹ ਤੁਹਾਡਾ ਬਿਜ਼ਨਸ ਆ। ਅੱਛਾ, PAYG 'ਤੇ ਉਹ ਤੁਸੀਂ ਪੇ ਸਲਿੱਪ ਤੁਹਾਨੂੰ ਮਿਲਦੀ ਹੈ, ਤੁਸੀਂ ਟੈਕਸ ਪੇ ਕਰਦੇ ਆ ਔਰ ਤੁਹਾਡੀ ਪਰਸਨਲ ਨੇਮ 'ਤੇ ਪ੍ਰੋਪਰਟੀ ਆ। ਫਿਰ ਉਹ ਡੈਪਰੀਸੀਏਸ਼ਨ ਤੁਹਾਡੀ ਐਂਡ ਆਫ ਦਾ ਈਅਰ ਜਦੋਂ ਤੁਸੀਂ ਟੈਕਸ ਪੇ ਕਰਦੇ ਆ ਤਾਂ ਉਹ ਡੈਪਰੀਸੀਏਸ਼ਨ ਨਿਕਲਦੀ ਹੈ ਜੀ ਤੁਹਾਡੀ 'ਚੋਂ, ਤਾਂ ਉਹਦੇ ਨਾਲ ਟੈਕਸ ਤੁਹਾਡਾ ਥੱਲੇ ਆਉਂਦਾ। ਅਤੇ ਇਸ ਲਈ ਸਾਡੀ ਕਮਿਊਨਿਟੀ ਨੂੰ ਜਿਹੜੀ ਅਸੀਂ ਮਿਹਨਤਕਸ਼ ਲੋਕ ਆ, ਇੰਨੀ ਮਿਹਨਤ ਕਰਕੇ ਆਪਣਾ ਪਰਿਵਾਰ ਵੀ ਛੱਡਿਆ, ਅਸੀਂ ਇੱਥੇ ਵੀ ਆ ਗਏ ਹਾਂ ਔਰ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਅਸੀਂ ਗਰੋਥ ਚਾਹੁੰਦੇ ਹਾਂ, ਫਾਈਨੈਂਸ਼ੀਅਲ ਫਰੀਡਮ ਚਾਹੁੰਦੇ ਹਾਂ, ਤਾਂ ਮੈਨੂੰ ਲੱਗਦਾ ਕਿ ਸਾਨੂੰ ਥੋੜ੍ਹਾ ਜਿਹਾ ਆਪਣਾ ਕੰਫਰਟ ਜ਼ੋਨ ਛੱਡ ਕੇ ਉਸ ਚੀਜ਼ ਤੋਂ ਬਾਹਰ ਆ ਕੇ ਅਸੀਂ ਇਨਵੈਸਟ ਕਰੀਏ ਅਤੇ ਆਪਣਾ ਜੋ ਅਸੀਂ ਫਾਈਨੈਂਸ਼ੀਅਲੀ ਪ੍ਰਾਪਤੀਆਂ ਕਰਨਾ ਚਾਹੁੰਦੇ ਹਾਂ ਉਹ ਕਿਤੇ ਨਾ ਕਿਤੇ ਕਰੀਏ। ਹਾਂਜੀ, ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਮੈਂ ਦਲਜੀਤ ਸਿੰਘ ਬ੍ਰਿਸਬੇਨ ਆਸਟ੍ਰੇਲੀਆ ਦੇ ਸਟੂਡੀਓ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ। ਦੋਸਤੋ, ਜਦੋਂ ਅਸੀਂ ਪ੍ਰਵਾਸ ਕਰਦੇ ਹਾਂ, ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦੇ ਹਾਂ, ਸਭ ਤੋਂ ਪਹਿਲਾਂ ਸਾਡੀ ਝਾਤ ਇਹੀ ਹੁੰਦੀ ਹੈ ਕਿ ਅਸੀਂ PR ਲਈਏ, ਅਸੀਂ ਇੱਥੇ ਪੱਕੇ ਹੋਈਏ। ਫਿਰ ਜਦੋਂ PR ਜਾਣੀ ਕਿ ਪੱਕੇ ਅਸੀਂ ਨਿਵਾਸੀ ਹੋ ਜਾਂਦੇ ਹਾਂ, ਫਿਰ ਸਾਡੀ ਇੱਕ ਚਾਹਤ ਹੁੰਦੀ ਆ ਕਿ ਅਸੀਂ ਆਪਣਾ ਇੱਕ ਘਰ ਬਣਾਈਏ। ਹਰ ਪ੍ਰਵਾਸੀ ਦੀ ਇਹ ਇੱਕ ਮਨਸ਼ਾ ਹੁੰਦੀ ਆ। ਕਹਿ ਲਓ ਕਿ ਇੱਕ ਸੁਪਨਾ ਅਧੂਰਾ ਰਹਿੰਦਾ ਜਦੋਂ ਤੱਕ ਕਿ ਆਪਣਾ ਘਰ ਨਹੀਂ ਹੁੰਦਾ। ਅਤੇ ਘਰ ਜਿਹੜਾ ਲੈਣਾ ਆ ਉਹ ਵੀ ਕਹਿ ਲਓ ਕਿ ਜਾਣਕਾਰੀ ਜੇ ਨਾ ਹੋਵੇ ਤਾਂ ਉਹ ਘਾਟੇ ਦਾ ਸੌਦਾ ਵੀ ਰਹਿ ਜਾਂਦਾ। ਇਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਬੜਾ ਲਾਹੇਵੰਦ ਹੋਣਾ ਆ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਪਹਿਲੀ ਵਾਰ ਘਰ ਜਿਹੜਾ ਲੈਣਾ ਆ, ਉਹਨਾਂ ਦੇ ਵਾਸਤੇ ਤਾਂ ਹੋਣਾ ਹੀ ਹੋਣਾ। ਪਰ ਜਿਹੜੇ ਲੋਕ ਘਰ ਪਹਿਲਾਂ ਲੈ ਚੁੱਕੇ ਆ ਪਰ ਉਹ ਅੱਗੇ ਹੋਰ ਘਰ ਲੈਣਾ ਚਾਹੁੰਦੇ ਆ ਐਜ਼ ਇਨਵੈਸਟਮੈਂਟ ਪ੍ਰੋਪਰਟੀ, ਅਤੇ ਉਹਦੇ ਲਈ ਵੀ ਆਪਾਂ ਜਾਣਕਾਰੀ ਜਿਹੜੀ ਲੈਣੀ ਆ। ਅਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਇੰਡੋ ਸਟੂਡੀਓ ਦੇ ਵਿੱਚ OMR ਗਰੁੱਪ ਤੋਂ ਨਰਿੰਦਰ ਸਿੰਘ ਜੀ ਸਾਡੇ ਦਰਮਿਆਨ ਹਾਜ਼ਰ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਨਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਦਲਜੀਤ ਸਿੰਘ ਜੀ। ਜੀ, ਅਤੇ ਨਰਿੰਦਰ ਸਿੰਘ ਜੀ, ਪਹਿਲਾਂ ਸਭ ਤੋਂ ਇਹ ਸ਼ੁਰੂ ਕਰਦੇ ਹਾਂ, ਬਾਕੀ ਤਾਂ ਗੱਲਾਂ ਹੋਣਗੀਆਂ। ਆਪਣੀ ਕੰਪਨੀ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਅਤੇ ਤੁਹਾਡਾ ਇੱਧਰਲੇ ਪਾਸੇ ਆਉਣ ਦਾ ਕੀ ਰਿਹਾ ਮੋਟਿਵ? ਹਾਂਜੀ, ਸਭ ਤੋਂ ਪਹਿਲਾਂ ਜੀ ਇੰਡੋਸ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਤੁਹਾਡਾ ਦਲਜੀਤ ਸਿੰਘ ਜੀ ਅਤੇ ਤੁਹਾਡੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਇਹ ਮੰਚ ਦਿੱਤਾ ਕਿ ਮੈਂ ਆਪਣੀ ਗੱਲ ਨੂੰ ਆਪਣੀ ਕਮਿਊਨਿਟੀ ਤੱਕ ਪਹੁੰਚਾ ਸਕਾਂ। ਤਾਂ ਮੈਂ ਜੀ ਪਿਛੋਕੜ ਮੇਰਾ ਨਵਾਂਸ਼ਹਿਰ ਪੰਜਾਬ ਤੋਂ ਹਾਂ ਅਤੇ ਮੈਂ ਕੋਈ 10 ਸਾਲ ਨਿਊਜ਼ੀਲੈਂਡ ਰਿਹਾ ਅਤੇ ਪਿਛਲੇ ਲਗਭਗ 6.5 ਸਾਲ ਤੋਂ ਹੁਣ ਆਸਟ੍ਰੇਲੀਆ ਦੇ ਵਿੱਚ ਹਾਂ। ਮੈਜੋਰਿਟੀ ਆਫ ਦਾ ਟਾਈਮ ਮੈਂ ਕਾਰਪੋਰੇਟ ਜੋਬਸ ਹੀ ਕੀਤੀਆਂ, ਪਰ ਜਦੋਂ ਮੈਨੂੰ ਇੱਕ ਪ੍ਰੋਪਰਟੀ ਦੇ ਐਜ਼ ਏ ਟੂਲ ਦੀ ਤਰ੍ਹਾਂ ਮੈਨੂੰ ਲੱਗਣ ਲੱਗਿਆ ਕਿ ਨਹੀਂ ਵੀ ਇਹ ਤਾਂ ਇੱਕ ਇਹੋ ਜਿਹੀ ਚੀਜ਼ ਹੈਗੀ ਜਿਹਦੇ ਲਈ ਅਸੀਂ ਬਹੁਤ ਹਾਰਡ ਵਰਕ ਕਰਦੇ ਹਾਂ। ਔਰ ਮੈਂ ਜਦੋਂ OMR ਦੇ ਨਾਲ ਜੁੜਿਆ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਇੱਕ ਫਾਰਮੂਲੇ ਦੀ ਤਰ੍ਹਾਂ ਆ ਪ੍ਰੋਪਰਟੀ ਜਿਹੜੀ ਲੈਣੀ ਆ। ਇਹਦੇ ਵਿੱਚ ਬੇਸ਼ੱਕ ਸਾਡੇ ਇਮੋਸ਼ਨ ਤਾਂ ਜੁੜੇ ਹੁੰਦੇ ਆ, ਪਰ ਜਿਹੜਾ ਸਟਰਕਚਰ ਆ ਜੋ ਸਰਕਾਰ ਦੇਖਦੀ ਆ ਜਾਂ ਬੈਂਕਸ ਦੇਖਦੀਆਂ ਜਾਂ ਓਵਰਆਲ ਇੱਕ ਪੂਰਾ ਪ੍ਰੋਟੋਕੋਲ ਬਣਿਆ, ਜੇ ਤੁਸੀਂ ਉਹਨੂੰ ਫੋਲੋ ਕਰਦੇ ਆ ਤਾਂ ਤੁਸੀਂ ਉਸ ਚੀਜ਼ ਦੇ ਨਾਲ ਅੱਗੇ ਵੱਧ ਸਕਦੇ ਆ। ਅਤੇ ਜੇ ਮੈਂ ਹੁਣ OMR ਦੀ ਗੱਲ ਕਰਾਂ ਤਾਂ
OMR ਜੀ ਸਾਡੀ ਕੰਪਨੀ ਜਿਹੜੀ ਟੂਵੋਂਗ ਸ਼ਾਪਿੰਗ ਸੈਂਟਰ ਦੇ ਵਿੱਚ ਲੈਵਲ 2 ਦੇ ਉੱਤੇ ਬੇਸਡ ਆ ਸਾਡਾ ਆਫਿਸ, ਪਰ ਅਸੀਂ ਆਸਟ੍ਰੇਲੀਆ ਦੇ 7 ਮੇਜਰ ਸਿਟੀਜ਼ ਦੇ ਵਿੱਚ ਆਪਰੇਟ ਕਰਦੇ ਹਾਂ। ਅਤੇ ਇੱਕ ਤਰ੍ਹਾਂ ਨਾਲ ਇਹ ਵਨ ਸਟੋਪ ਸ਼ਾਪ ਆ ਜੀ ਇਨਵੈਸਟਰਸ ਦੇ ਲਈ, ਖਾਸ ਕਰਕੇ ਕਿ ਸਾਡੇ ਕੋਲ ਪ੍ਰੋਫੈਸ਼ਨਲ ਟੀਮ ਆ ਜੀ, ਇਹਦੇ ਵਿੱਚ ਮੌਰਗੇਜ ਬ੍ਰੋਕਰ ਹੈਗੇ ਜੀ, ਅਸੀਂ ਐਜ਼ ਅ ਪ੍ਰੋਪਰਟੀ ਸਟ੍ਰੈਟਜਿਸਟ ਗਾਈਡ ਕਰਦੇ ਹਾਂ, ਅਤੇ ਸਾਡੇ ਕੋਲ ਕਨਵੈਂਸਰ, ਸੋਲਿਸਟਰਸ, ਅਕਾਊਂਟੈਂਟ ਅਤੇ ਪ੍ਰੋਪਰਟੀ ਮੈਨੇਜਮੈਂਟ ਕਰਨ ਵਾਲੀ ਟੀਮ ਹੈ, ਜਿਹਦੇ ਨਾਲ ਅਸੀਂ ਸਭ ਤੋਂ ਪਹਿਲਾਂ ਆਪਣੇ ਕਲਾਇੰਟਸ ਨੂੰ ਤਿਆਰ ਕਰੀਦਾ ਕਿ ਉਹਨਾਂ ਦਾ ਇਸ ਪਾਸੇ ਜਿਹੜਾ ਮਾਈਂਡ ਸੈੱਟ ਆ ਉਹਨੂੰ ਕਿੱਦਾਂ ਅਸੀਂ ਅੱਗੇ ਲੈ ਕੇ ਜਾਣਾ, ਉਹਨਾਂ ਦਾ ਕੀ ਗੋਲ ਰੱਖਿਆ ਹੋਇਆ, ਤਾਂ ਅਸੀਂ ਫਿਰ ਉਹਨੂੰ ਪ੍ਰਾਪਤ ਕਰਨ ਦੇ ਲਈ ਕਿੰਨੇ ਟਾਈਮ ਦਾ ਗੋਲ ਆ ਔਰ ਕੀ ਅਚੀਵ ਕਰਨਾ ਚਾਹੁੰਦੇ ਆ, ਫਿਰ ਅਸੀਂ ਇੱਕ ਪ੍ਰੋਪਰ ਸਟ੍ਰੈਟਜੀ ਉਹਨੂੰ ਦਿੰਦੇ ਹਾਂ ਜੀ, ਅਤੇ ਉਹ ਸਟ੍ਰੈਟਜੀ ਫੋਲੋ ਕਰਕੇ ਉਹਨਾਂ ਨੂੰ ਗੋਲ ਪ੍ਰਾਪਤ ਕਰਨ ਦੇ ਵਿੱਚ ਹੈਲਪ ਕਰਦੇ ਹਾਂ ਜੀ। ਜੀ, ਅਤੇ ਸਭ ਤੋਂ ਪਹਿਲਾਂ ਆਪਾਂ ਇੱਥੋਂ ਹੀ ਸਟਾਰਟ ਕਰਦੇ ਹਾਂ ਕਿ ਜਿਹੜੀ ਇਨਵੈਸਟਮੈਂਟ ਹੈ, ਇਹ ਕਿਹਾ ਜਾਂਦਾ ਕਿ ਇਨਵੈਸਟਮੈਂਟ ਕਰੋ, ਇਨਵੈਸਟਮੈਂਟ ਕਰੋ। ਅਸਲ ਵਿੱਚ ਇਹ ਇਨਵੈਸਟਮੈਂਟ ਹੈ ਕੀ ਆ? ਥੋੜ੍ਹਾ ਜਿਹਾ ਸੌਖੇ ਭਾਸ਼ਾਵਾਂ ਦੇ ਵਿੱਚ ਦੱਸੋ। ਇਹ ਹੋਇਆ ਕਿੱਦਾਂ ਵੀ ਘਰ ਆ, ਘਰ ਦੀ ਤਾਂ ਕਿਸ਼ਤ ਪਹਿਲਾਂ ਹੀ ਚੱਲ ਰਹੀ ਹੁੰਦੀ ਆ, ਤੁਹਾਨੂੰ ਬੈਂਕ ਜਿਹੜੀ ਆ ਆਫਰ ਕਰਦੀ ਆ ਵੀ ਹੁਣ ਤੁਹਾਡਾ ਜਿਹੜਾ ਲੋਨ ਆ ਇੰਨਾ ਰਹਿ ਗਿਆ ਆ, ਜਾਂ ਤੁਹਾਡੀ ਪ੍ਰੋਪਰਟੀ ਦਾ ਜਿਹੜਾ ਰੇਟ ਹੁਣ ਵੱਧ ਗਿਆ ਆ, ਰੀਵੈਲੂਏਸ਼ਨ ਕਰਵਾ ਲਓ ਉਹਦੀ, ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਆ ਵੀ ਤੁਸੀਂ ਹੁਣ ਇਨਵੈਸਟਮੈਂਟ ਜਿਹੜੀ ਕਰੋ। ਕੀ ਹੈ, ਕਿੱਦਾਂ ਦਾ ਇਹ ਹੈਗਾ ਸਕੀਮ? ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਇਨਵੈਸਟਮੈਂਟ ਇਟਸੈਲਫ ਦੀ, ਕਿ ਇਨਵੈਸਟਮੈਂਟ ਹੈ ਕੀ ਆ। ਦੇਖੋ, ਜੇ ਆਪਾਂ ਦੇਖਿਆ ਜਾਵੇ, ਇੱਕ ਸਰਵੇ ਹੋਇਆ ਸੀਗਾ ਕੁਛ ਸਾਲ ਪਹਿਲਾਂ ਅਰਲੀ 2000 ਦੇ ਵਿੱਚ, ਕਿ ਲੋਕ ਕਿੱਤਾ ਕਿੱਦਾਂ ਕਰਦੇ ਆ, ਉਹ ਕਿੱਦਾਂ ਪੈਸਾ ਕਮਾਉਂਦੇ ਆ, ਔਰ ਇਹ ਪਾਇਆ ਗਿਆ ਕਿ ਜਿਹੜਾ ਕੰਮ ਕਰਕੇ ਪੈਸਾ ਕਮਾਉਣ ਵਾਲਾ ਢੰਗ ਆ ਕਿ ਤੁਸੀਂ 8 ਘੰਟੇ ਕੰਮ ਕੀਤਾ, ਤੁਹਾਨੂੰ 8 ਘੰਟੇ ਦੇ ਪੈਸੇ ਮਿਲ ਗਏ, ਮੈਜੋਰਟੀ ਆਫ ਦ ਲੋਕ ਇਹੀ ਕੰਮ ਕਰਦੇ ਆ। ਲਗਭਗ 96% ਲੋਕਾਂ ਦਾ ਇਹ ਕਿੱਤਾ ਆ, ਜਾਂ ਉਹ ਬਿਜ਼ਨਸ ਵੀ ਆ ਕਿ 8 ਘੰਟੇ ਖੜ੍ਹੇ, 10 ਘੰਟੇ ਖੜ੍ਹੇ, ਉਨੇ ਪੈਸੇ ਆ ਗਏ। 96% ਇੱਦਾਂ ਪੈਸੇ ਕਮਾਉਂਦੇ ਆ। ਫਿਰ ਆਉਂਦੇ 3% ਲੋਕ ਜਿਹੜੇ ਕਿ ਇਨਵੈਸਟ ਕਰਦੇ ਆ, ਜਿੱਥੇ ਪੈਸਾ ਬਣਾਉਂਦੇ ਇਨਵੈਸਟ ਕਰਕੇ, ਜਾਣੀ ਕਿ ਦੂਜੇ ਸ਼ਬਦਾਂ ਵਿੱਚ ਕਹਿ ਲਓ ਕਿ ਤੁਸੀਂ ਪੈਸੇ ਲਈ ਕੰਮ ਕਰਦੇ, ਕਿ ਤੁਹਾਡਾ ਪੈਸਾ ਤੁਹਾਡੇ ਲਈ ਕੰਮ ਕਰਦਾ। ਫਿਰ ਉਹ 1% ਲੋਕ ਆਉਂਦੇ ਆ ਜਿਨ੍ਹਾਂ ਕੋਲ ਦੁਨੀਆ ਦੀ 99% ਵੈਲਥ ਆ। ਉਹਨਾਂ ਬਾਰੇ ਦੱਸਿਆ ਗਿਆ ਕਿ ਇਹ ਬੰਦੇ ਮਲਟੀਪਲ ਸੋਰਸਿਸ ਆਫ ਇਨਕਮ ਰੱਖਦੇ ਆ। ਜੇਕਰ ਤੁਸੀਂ ਸੁੱਤੇ ਵੀ ਪਏ ਹੋ ਤਾਂ ਵੀ ਤੁਹਾਡਾ ਪੈਸਾ ਬਣ ਰਿਹਾ ਜੀ, ਤਾਂ ਇਨਵੈਸਟਮੈਂਟ ਮਾਈਂਡਸੈਟ ਉੱਥੋਂ ਸਟਾਰਟ ਹੁੰਦਾ, ਕਿਉਂਕਿ ਹਰੇਕ ਜਗ੍ਹਾ ਜੇ ਤੁਸੀਂ 4 ਜਗ੍ਹਾ ਤੁਹਾਨੂੰ ਪੈਸਾ ਆ ਰਿਹਾ, 4 ਜਗ੍ਹਾ ਤੁਸੀਂ ਕੰਮ ਨਹੀਂ ਕਰ ਸਕਦੇ, ਤਾਂ ਤੁਹਾਨੂੰ ਕੁਛ ਨਾ ਕੁਛ ਇੱਦਾਂ ਦਾ ਹੀਲਾ ਕਰਨਾ ਪਊਗਾ, ਕੋਈ ਸੈਟਅਪ ਕਰਨਾ ਪਊਗਾ, ਕੋਈ ਸਟ੍ਰੈਟਜੀ ਕਰਨੀ ਪਊਗੀ ਕਿ ਜਿਹੜੇ ਮੇਰੇ ਲਿਮਟਿਡ ਰਿਸੋਰਸਿਸ ਆ ਉਹਨਾਂ ਨੂੰ ਮੈਂ ਕਿੱਦਾਂ ਲਗਾ ਕੇ ਅੱਗੇ ਵੈਲਥ ਕ੍ਰੀਏਟ ਕਰ ਸਕਾਂ। ਅਤੇ ਇਨਵੈਸਟਮੈਂਟ ਤਾਂ ਜੀ ਇਹ ਆ ਗਈ। ਦੂਜੀ ਗੱਲ ਕਿਤੇ ਨਾ ਕਿਤੇ ਇਹ ਮਾਈਂਡ ਸੈੱਟ ਦੀ ਗੱਲ ਹੈ ਜੀ। ਹੁਣ ਜਿੱਦਾਂ ਮੇਰਾ ਇੱਕ ਕਾਮਨ ਕੁਐਸਚਨ ਹੁੰਦਾ ਮੇਰੇ ਕਲਾਇੰਟਸ ਨੂੰ ਕਿ ਚਲੋ ਇੱਕ ਆਪਾਂ ਐਕਸਪੈਰੀਮੈਂਟ ਕਰ ਲੈਂਦੇ। ਮੈਂ ਜਿੱਦਾਂ ਹੁਣ ਮੈਂ ਕਹਾਂ ਕਿਸੇ ਵੀ ਕਲਾਇੰਟ ਨੂੰ ਪੁੱਛਦਾ ਕਿ ਵੀ ਤੇਰੀ ਏਜ ਕਿੰਨੀ ਆ, ਤਾਂ ਮੰਨ ਲਓ ਉਹਨੇ ਕਹਿ ਦਿੱਤਾ ਕਿ ਮੈਂ 40 ਸਾਲ ਆ, ਤਾਂ ਮੇਰਾ ਕੁਐਸਚਨ ਹੁੰਦਾ ਕਿ ਤੁਸੀਂ ਕਿੰਨੀ ਏਜ ਦੇ ਰਿਟਾਇਰ ਹੋਣਾ ਚਾਹੁੰਦੇ ਆ। ਬਹੁਤੇ ਤਾਂ ਲੋਕ ਸੋਚਿਆ ਨਹੀਂ, ਤਾਂ ਕਹਿੰਦੇ ਭਾਜੀ ਸਾਨੂੰ ਅਸੀਂ ਤਾਂ ਕਦੇ ਸੋਚਿਆ ਨਹੀਂ। ਮੈਂ ਕਿਹਾ ਚਲੋ ਸੋਚੋ, ਹੁਣ ਸੋਚ ਲਓ। ਤਾਂ ਇੱਕ ਆਮ ਜਿਹਾ ਨੰਬਰ ਆ ਜਾਂਦਾ ਕਿ ਚਲੋ ਬੰਦਾ ਥੋੜ੍ਹਾ ਆਪਣੇ ਆਪ ਨੂੰ ਪੰਪ ਅਪ ਜਿਹਾ ਕਰਕੇ ਕਹਿੰਦਾ ਕਿ 60 ਸਾਲ ਹੈ ਮੈਂ ਹੋਣਾ। ਮੈਂ ਕਿਹਾ ਚਲੋ ਠੀਕ ਹੈ, ਤਾਂ ਮਤਲਬ ਤੁਹਾਡੇ ਕੋਲ 20 ਸਾਲ ਹੈਗੇ ਆ, ਹਜੇ 20 ਸਾਲ ਹੋਰ ਵਰਕਿੰਗ ਹੈਗੇ ਆ। ਤਾਂ ਉਹ ਕਈ ਵਾਰੀ ਕਈਆਂ ਲਈ ਸ਼ੌਕਿੰਗ ਵੀ ਹੁੰਦਾ ਕਿ ਯਾਰ ਇਸ ਤਾਂ ਕਦੇ ਇਸ ਹਿਸਾਬ ਨਾਲ ਸੋਚਿਆ ਹੀ ਨਹੀਂ। ਮੈਂ ਪੁੱਛਦਾ ਹੁੰਦਾ ਕਿ ਜੇ ਤੁਸੀਂ 20 ਸਾਲ 'ਚ ਤੁਹਾਨੂੰ ਲੱਗਦਾ ਵੀ ਜੋ ਤੁਸੀਂ ਕਰ ਰਹੇ ਹੋ, ਕੀ ਤੁਸੀਂ ਫਾਈਨੈਂਸ਼ੀਅਲ ਫਰੀਡਮ ਲੈ ਸਕਦੇ ਆ ਕਿ 60 ਸਾਲ ਦੇ ਕਿ ਹੁਣ ਮੈਨੂੰ ਕੰਮ ਨਹੀਂ ਕਰਨਾ ਪੈਣਾ? ਜੇ ਤਾਂ ਕੁਛ ਇਹੋ ਜਿਹਾ ਕਰ ਰਹੇ ਆ ਫਿਰ ਤੁਸੀਂ ਸਹੀ ਜਗ੍ਹਾ 'ਤੇ, ਫਿਰ ਤੁਹਾਨੂੰ ਮੇਰੀ ਸੇਵਾਵਾਂ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ। ਪਰ ਜੇ ਨਹੀਂ ਹੈਗਾ ਤਾਂ ਲੈਟਸ ਟਾਕ, ਕਿਉਂਕਿ ਉੱਥੇ ਤੁਹਾਨੂੰ ਕੁਛ ਨਾ ਕੁਛ ਇਹੋ ਜਿਹਾ ਕਰਨਾ ਪੈਣਾ ਆ ਜਿਹੜਾ ਕੰਫਰਟ ਜ਼ੋਨ ਤੋਂ ਬਾਹਰ ਆਉਣਾ। ਕਿਉਂਕਿ ਜੇ ਗੱਲ ਕਰੀਏ ਜੋ ਤੁਸੀਂ ਅੱਜ ਕੀਤਾ ਪੂਰਾ ਦਿਨ 'ਚ, ਜੇ ਇਹੀ ਇੱਕ ਹਫ਼ਤਾ ਪਹਿਲਾਂ ਕਰਦੇ ਸੀ ਜਾਂ 3 ਮਹੀਨੇ ਜਾਂ 6 ਮਹੀਨੇ ਪਹਿਲਾਂ ਐਗਜ਼ੈਕਟ ਸੇਮ ਚੀਜ਼ ਕਰਦੇ ਸੀ, ਫਿਰ ਤੁਸੀਂ ਕੰਫਰਟ ਜ਼ੋਨ 'ਚ ਆ। ਫਿਰ ਉਹ ਕੰਫਰਟ ਜ਼ੋਨ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਏਗਾ। ਤੁਹਾਨੂੰ ਗਰੋਥ ਦੇ ਲਈ ਉਹ ਕੰਫਰਟ ਜ਼ੋਨ ਤੋਂ ਬਾਹਰ ਆਉਣਾ ਪਏਗਾ। ਅਤੇ ਇਸ ਲਈ ਜਿਹੜੀ ਇਨਵੈਸਟਮੈਂਟ ਆ ਇਟਸੈਲਫ ਬਹੁਤ ਪਾਵਰਫੁੱਲ ਆ ਜੀ, ਔਰ ਉਹ ਬਹੁਤ ਜ਼ਰੂਰੀ ਆ। ਅਤੇ ਜਿੱਥੇ ਪ੍ਰੋਪਰਟੀ ਇਨਵੈਸਟਮੈਂਟ ਦੀ ਗੱਲ ਆਉਂਦੀ ਆ, ਖਾਸ ਕਰਕੇ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ, ਇੱਥੇ ਤਾਂ ਹੁਣ ਕਹਿ ਲਓ ਕਿ ਸਰਕਾਰ ਵੀ ਇਨਵੈਸਟਮੈਂਟ ਦੇ ਵਿੱਚ ਇੰਟਰਸਟਡ ਹੈ। ਜੇ ਤੁਸੀਂ ਇੱਕ ਖਬਰ ਸੁਣੀ ਹੋਵੇ ਰੀਸੈਂਟਲੀ, ਜਿਹੜਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਆ, ਉਹਨਾਂ ਨੇ ਕਿਹਾ ਸੀਗਾ ਕਿ ਜੇ ਸਾਡੀ ਸਰਕਾਰ ਦੁਬਾਰਾ ਆਈ ਤਾਂ ਅਸੀਂ ਫਸਟ ਹੋਮ ਬਾਇਰ ਦੇ ਲਈ ਅਸੀਂ ਅਪ ਟੂ 40% ਤੱਕ ਅਸੀਂ ਇਕੁਇਟੀ ਦਿਆ ਕਰਾਂਗੇ। ਤਾਂ ਹੁਣ ਬੇਸ਼ੱਕ ਉਹ ਇੱਕ ਤਰ੍ਹਾਂ ਨਾਲ ਹੈਲਪ ਹੋ ਰਹੀ ਹੈ, ਜੇ ਕੋਈ ਬਹੁਤ ਚੰਗੀ ਸਕੀਮ ਆ, ਜੇ ਸਰਕਾਰ ਉਹਨਾਂ ਦੀ ਆਉਂਦੀ ਤਾਂ ਲਾਗੂ ਕਰਨਗੇ ਹੋਪਫੁਲੀ। ਪਰ ਸੋਚ ਕੇ ਦੇਖੋ ਕਿ ਉਹ ਕਰ ਕੀ ਰਹੇ ਉਹਦੇ ਵਿੱਚ। ਉਹ ਵੀ ਇੱਕ ਤਰ੍ਹਾਂ ਨਾਲ ਇਨਵੈਸਟ ਹੀ ਕਰ ਰਹੇ ਆ। ਉਹਨਾਂ ਨੂੰ ਪਤਾ ਕਿਹੜੀ ਆਸਟ੍ਰੇਲੀਆ ਦੀ ਪ੍ਰੋਪਰਟੀ ਮਾਰਕੀਟ ਆ, ਉਹਦੇ ਵਿੱਚ ਪੈਸਾ ਬਣਾਇਆ ਜਾ ਸਕਦਾ। ਤਾਂ ਇਸ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਆ ਜਿਹਦੇ ਵਿੱਚੋਂ ਬੈਂਕ ਵੀ ਪੈਸੇ ਬਣਾ ਰਹੇ ਆ, ਜਿੱਥੇ ਉਹਨਾਂ ਦੇ ਲੋਨ ਲੈ ਕੇ ਅਸੀਂ ਬੈਂਕ ਤੋਂ ਲੈਵਰੇਜਿੰਗ ਕਰਕੇ ਇਨਵੈਸਟਮੈਂਟ ਅਸੀਂ ਕਰਕੇ ਅਸੀਂ ਵੀ ਪੈਸੇ ਬਣਾ ਰਹੇ ਹਾਂ। ਤਾਂ ਇੱਕ ਪ੍ਰੋਪਰਟੀ ਇਨਵੈਸਟਮੈਂਟ ਇੱਕ ਸਟੇਬਲ ਔਰ ਸੇਫ
ਇਨਵੈਸਟਮੈਂਟ ਹੈ ਜੀ। ਹਾਂ, ਕੀ ਲਾਭ ਹੋ ਸਕਦੇ ਜੇ ਆਪਾਂ ਇਨਵੈਸਟਮੈਂਟ ਕਰਦੇ, ਕਿੱਦਾਂ ਦੇ? ਜਿੱਦਾਂ ਕਈ ਲੋਕ ਕਹਿ ਦਿੰਦੇ ਆ ਕਿ ਇਹਦੇ ਨਾਲ ਟੈਕਸ ਜਿਹੜਾ ਬਚ ਜਾਂਦਾ। ਹਾਂਜੀ ਹਾਂਜੀ, ਇਹ ਕੀ ਫਾਇਦੇ ਹੋ ਸਕਦੇ ਜੇ ਆਪਾਂ ਇਨਵੈਸਟਮੈਂਟ ਕਰ ਲੈਂਦੇ? ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਫਾਇਦਾ ਇਹ ਹੁੰਦਾ ਕਿ ਤੁਸੀਂ ਜਿਹੜੀ ਟੈਕਸ ਦੀ ਗੱਲ ਕੀਤੀ ਆ, ਇੱਕ ਤਾਂ ਟੈਕਸ ਡੈਪਰੀਸੀਏਸ਼ਨ ਹੁੰਦੀ ਹੈ ਜੀ। ਇਹ ਕਿੰਨੀ ਪ੍ਰਾਪਰਟੀ ਦੇ ਜਿੰਨੀਆਂ ਮਰਜ਼ੀ ਤੁਸੀਂ ਬਣਾਈ ਜਾਂਦੇ ਹੋ ਜਾਂ? ਹਾਂਜੀ, ਅੱਛਾ, ਜਿੰਨੀਆਂ ਤੁਸੀਂ ਮਰਜ਼ੀ ਬਣਾ ਲਓ ਜੀ। ਇੱਕ ਤਰ੍ਹਾਂ ਨਾਲ ਇਹ ਤੁਹਾਡਾ ਬਿਜ਼ਨਸ ਆ। ਅੱਛਾ, ਪ੍ਰੋਪਰਟੀ ਇਨਵੈਸਟਮੈਂਟ ਜਿਹੜਾ ਆਸਟ੍ਰੇਲੀਆ ਦਾ ਸਟਰਕਚਰ ਆ, ਤੁਸੀਂ ਇੱਕ ਪ੍ਰੋਪਰਟੀ ਨੂੰ 40 ਸਾਲ ਤੱਕ ਡੈਪਰੀਸ਼ੀਏਟ ਕਰ ਸਕਦੇ ਆ। ਅੱਛਾ ਜੀ। ਜਿੱਦਾਂ ਹੁਣ ਓਵਰ ਦਾ ਪੀਰੀਅਡ ਆਫ ਟਾਈਮ ਲੈਂਡ ਦਾ ਰੇਟ ਵੱਧਦਾ ਜੀ, ਘਰ ਦਾ ਰੇਟ ਘਟਦਾ, ਹਾਂ, ਬਿਲਡਿੰਗ ਦਾ ਘਟਦਾ। ਬਿਲਕੁਲ। ਤਾਂ ਜੇ ਉਹ ਤੁਹਾਡੀ ਇਨਵੈਸਟਮੈਂਟ ਪ੍ਰੋਪਰਟੀ ਆ ਤਾਂ ਤੁਸੀਂ ਉਹ ਡੈਪਰੀਸ਼ੀਏਟ ਕਰ ਸਕਦੇ ਚੀਜ਼ਾਂ ਜੋ ਘਰ, ਜਿੱਦਾਂ ਹੁਣ ਘਰ ਦੇ ਵਿੱਚ ਸਟਰਕਚਰ ਆ ਘਰ ਦਾ। ਫਿਰ ਉਸ ਤੋਂ ਬਾਅਦ ਕਹਿੰਦੇ ਕਿ ਪਲਾਂਟ ਐਂਡ ਇਕੁਇਪਮੈਂਟ ਨਾ ਦਿੱਤਾ ਗਿਆ ਆ। ਉਹਦੇ ਵਿੱਚ ਕੀ ਹੁੰਦਾ ਕਿ ਘਰ ਦੇ ਵਿੱਚ ਜੋ ਵੀ ਲੱਗਿਆ, ਚਾਹੇ ਉਹ ਪਰਦੇ ਆ, ਪੱਖੇ ਆ, AC ਆ, ਟੋਇਲਟ ਸੀਟਸ ਆ, ਆਪਣੇ ਕਿਚਨ ਦੇ ਵਿੱਚ ਲੱਗਿਆ ਹੋਇਆ ਓਵਨ ਆ, ਜਾਂ ਹੋਰ ਵੀ ਜਿਹੜੀਆਂ ਬਾਕੀ ਚੀਜ਼ਾਂ ਦਾ ਨਾਲ ਘਰ ਸਹੂਲਤਾਂ ਆਲੇ ਦੁਆਲੇ ਹੈਗੀਆਂ ਫਿਕਸ। ਹਾਂਜੀ ਹਾਂ, ਉਹਦੇ ਵਿੱਚ ਫਿਰ ਉਹ ਡੈਪਰੀਸ਼ੀਏਟ ਹੁੰਦੀਆਂ ਜੀ। ਹਰੇਕ ਦਾ ਇਹ ਖਰਾਬ ਹੋ ਗਈ ਆ, ਇਹਦੇ ਉੱਤੇ ਸਾਡਾ ਖਰਚਾ ਹੋ ਗਿਆ। ਹਾਂਜੀ, ਠੀਕ ਹੈ। ਖਰਾਬ ਹੋਣਾ ਵੀ ਇੱਕ ਉਹ ਤਾਂ ਮੇਨਟੇਨੈਂਸ ਦੇ ਵਿੱਚ ਆ ਜਾਂਦਾ ਜੀ, ਪਰ ਇਹ ਡੈਪਰੀਸੀਏਸ਼ਨ ਆ। ਹੁਣ ਜਿੱਦਾਂ ਤੁਸੀਂ ਕਹੋ ਕਿ ਕਾਰਪੇਟ ਲਗਾ ਲਈ ਆ, ਹਾਂਜੀ, ਕਾਰਪੇਟ ਨੂੰ ਤੁਸੀਂ ਲਗਭਗ 10 ਸਾਲਾਂ ਦੇ ਵਿੱਚ ਮੰਨ ਲਓ ਜੇ ਡੈਪਰੀਸ਼ੀਏਟ ਕਰਨਾ, ਜੇ ਤੁਹਾਡੀ 20,000 ਦੀ ਕਾਰਪੇਟ ਲੱਗੀ ਤਾਂ ਉਹਨੂੰ ਸਪਲਿਟ ਕਰ ਲਓ 10 ਸਾਲਾਂ ਦੇ ਵਿੱਚ, ਉਸ ਹਿਸਾਬ ਨਾਲ ਤੁਸੀਂ ਡੈਪਰੀਸ਼ੀਏਟ ਕਰ ਸਕਦੇ ਆ। ਅੱਛਾ, ਜਿਹੜੇ ਪਹਿਲੇ 7 ਤੋਂ 10 ਸਾਲ ਹੁੰਦੇ ਕਿਸੇ ਪ੍ਰੋਪਰਟੀ ਦੇ, ਐਜ਼ ਲੌਂਗ ਐਜ਼ ਤੁਸੀਂ ਫਸਟ ਬਾਇਰ ਹੋ ਉਹਦੇ, ਹਾਂਜੀ, ਤਾਂ ਉਹ ਸਭ ਤੋਂ ਜ਼ਿਆਦਾ ਡੈਪਰੀਸ਼ੀਏਸ਼ਨ ਤੁਸੀਂ ਉੱਥੇ ਜ਼ਿਆਦਾ ਲੈ ਸਕਦੇ ਆ। ਅਤੇ ਫਿਰ ਉਹ ਡੈਪਰੀਸ਼ੀਏਸ਼ਨ ਦਾ ਫਾਇਦਾ ਇਹ ਹੁੰਦਾ ਕਿ ਜੇ ਤੁਸੀਂ ਮਤਲਬ ਹੁਣ ਇੱਕ ਥੋੜ੍ਹਾ ਜਿਹਾ ਅਕਾਊਂਟੈਂਟ ਪ੍ਰੋਫੈਸ਼ਨ ਦੇ ਵਿੱਚ ਆ ਜਾਂਦੀ ਇਹ ਚੀਜ਼, ਪਰ ਮੇਰੀ ਜਨਰਲ ਐਡਵਾਈਸ ਆ ਕਿ ਲੈਟਸ ਸੇ ਹੁਣ ਤੁਸੀਂ PAYG 'ਤੇ ਹੋ, ਤੁਸੀਂ ਪੇ ਸਲਿੱਪ ਤੁਹਾਨੂੰ ਮਿਲਦੀ ਹੈ, ਤੁਸੀਂ ਟੈਕਸ ਪੇ ਕਰਦੇ ਆ ਔਰ ਤੁਹਾਡੀ ਪਰਸਨਲ ਨੇਮ 'ਤੇ ਪ੍ਰੋਪਰਟੀ ਆ। ਫਿਰ ਉਹ ਡੈਪਰੀਸੀਏਸ਼ਨ ਤੁਹਾਡੀ ਐਂਡ ਆਫ ਦਾ ਈਅਰ ਜਦੋਂ ਤੁਸੀਂ ਟੈਕਸ ਪੇ ਕਰਦੇ ਆ ਤਾਂ ਉਹ ਡੈਪਰੀਸੀਏਸ਼ਨ ਨਿਕਲਦੀ ਹੈ ਜੀ ਤੁਹਾਡੀ 'ਚੋਂ, ਤਾਂ ਉਹਦੇ ਨਾਲ ਟੈਕਸ ਤੁਹਾਡਾ ਥੱਲੇ ਆਉਂਦਾ। ਤਾਂ ਜੇ ਮੰਨ ਲਓ ਹੁਣ ਇੱਕ ਐਗਜ਼ਾਮਪਲ ਲੈ ਲਈਏ, ਕਿਸੇ ਦਾ 100K ਇਨਕਮ ਹੈ, ਉਹ 100K ਦੇ ਉੱਤੇ ਟੈਕਸ ਦੇ ਰਿਹਾ ਸੀਗਾ। ਜੇ ਹੁਣ ਉਹ ਕੋਲ ਪ੍ਰੋਪਰਟੀਜ਼ ਹੈਗੀਆਂ, 1 ਜਾਂ 2 ਪ੍ਰੋਪਰਟੀਆਂ ਹੈਗੀਆਂ, ਉਹ ਜਿਹੜੀ ਡੈਪਰੀਸੀਏਸ਼ਨ ਕਰੇਗਾ ਉਹ 100K 'ਚੋਂ ਨਿਕਲੇਗੀ ਜੀ, ਡਿਪੈਂਡਿੰਗ ਅਪੋਨ ਸਾਈਜ਼ ਆਫ ਦਾ ਪ੍ਰੋਪਰਟੀ, ਲੋਕੇਸ਼ਨ ਆਫ ਦਾ ਪ੍ਰੋਪਰਟੀ, ਜਾਂ ਮਟੀਰੀਅਲ ਕਿੱਦਾਂ ਦਾ ਲੱਗਿਆ, ਫਿਰ ਉਹ 100K ਦੇ ਵਿੱਚ ਉਹਨਾਂ ਲੈਸ ਹੋ ਜਾਏਗਾ। ਮੈਂ ਐਗਜ਼ਾਮਪਲ ਦੇ ਦਿੰਦਾ ਕਿ ਇੱਕ ਨੰਬਰ ਲੈ ਲੈਂਦੇ ਕਿ ਅਸੀਂ ਕਹੀਏ ਕਿ ਜੀ 20,000 ਨਿਕਲ ਗਿਆ, ਤਾਂ ਉਹਦੀ ਨਵੀਂ ਟੈਕਸੇਬਲ ਇਨਕਮ 80,000 ਹੋਏਗੀ। 80,000 ਤੇ ਲੱਗਣਾ ਟੈਕਸ। ਹਾਂਜੀ, ਅਤੇ ਉਸ ਤੋਂ ਬਾਅਦ ਜਿਹੜੀ ਚੀਜ਼ ਆਉਂਦੀ ਹੈ, ਜਿੱਦਾਂ ਪ੍ਰੋਪਰਟੀ ਪੋਰਟਫੋਲੀਓ ਦੀ ਗੱਲ ਕਰਦੇ ਹਾਂ, ਜਿੱਥੇ ਅਸੀਂ ਕਹਿ ਲਓ ਕਿ ਇੱਕ ਪ੍ਰੋਪਰਟੀ ਤੋਂ ਮਲਟੀਪਲ ਪ੍ਰੋਪਰਟੀ, ਜੋ ਕਿ ਸਾਡਾ ਐਜ਼ ਏ ਟੀਮ ਸਾਡਾ ਮੇਨ ਵਿਜ਼ਨ ਹੀ ਇਹ ਹੁੰਦਾ ਕਿ ਜੇ ਸਾਡੇ ਕੋਲ ਕੋਈ ਆਇਆ, ਘੱਟੋ ਘੱਟ ਉਹਦੀਆਂ 4 ਪ੍ਰੋਪਰਟੀਆਂ ਹੋਣ, ਕਿਉਂਕਿ ਤੁਸੀਂ ਇੱਕ ਪੈਸਿਵ ਇਨਕਮ ਕ੍ਰੀਏਟ ਕਰਨੀ ਆ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਮਲਟੀਪਲ ਸੋਰਸਿਸ ਆਫ ਇਨਕਮ ਤੁਸੀਂ ਇਹ ਕ੍ਰੀਏਟ ਕਰਨਾ। ਪੈਸਿਵ ਇਨਕਮ ਜਿੱਦਾਂ ਮੈਜੋਰਟੀ ਆਫ ਲਿਸਨਰਸ ਨੂੰ ਪਤਾ ਹੀ ਹੋਣਾ ਕਿ ਹਾਂ ਬਈ ਇੱਕ ਨਾਲ ਦੀ ਨਾਲ ਤੁਸੀਂ ਇੱਕ ਇਨਕਮ ਕ੍ਰੀਏਟ ਕਰ ਦਿੱਤੀ ਕਿ ਜੇ ਤੁਹਾਡੀ ਮੇਨ ਜੋਬ ਆ ਤੁਸੀਂ ਉੱਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰਦੇ। ਹੁਣ ਫਿਰ ਇਹ ਪਾਰਟ ਆਫ ਸਾਡਾ ਜਿਹੜਾ ਕੋਚਿੰਗ ਸੈਸ਼ਨ ਹੁੰਦਾ ਕਿ ਜੇ ਅਸੀਂ ਕਿਸੇ ਨੂੰ ਪੁੱਛੀਦਾ ਕਿ ਹਾਂ ਵੀ ਤੁਸੀਂ ਕਿੰਨੇ ਪੈਸੇ ਇਸ ਟਾਈਮ ਕਮਾ ਰਹੇ ਆ, ਜੇ ਤੁਸੀਂ ਅੱਜ ਵਰਕ ਕਰਨਾ ਬੰਦ ਕਰਨਾ ਤੁਹਾਨੂੰ ਕਿੰਨੇ ਪੈਸੇ ਦੀ ਲੋੜ ਆ, ਫਿਰ ਉਹਦੇ ਹਿਸਾਬ ਨਾਲ ਅਸੀਂ ਉਹਦਾ ਇੱਕ ਪਲਾਨ ਤਿਆਰ ਕਰੀਦਾ। ਫਿਰ ਉਹਨੂੰ ਦੱਸੀਦਾ ਕਿ ਵੀ ਤੈਨੂੰ ਇੰਨੀਆਂ ਪ੍ਰੋਪਰਟੀ ਦੀ ਲੋੜ ਆ ਔਰ ਜਿੰਨੇ ਤੂੰ ਸਾਲ ਦੇਂਗਾ, ਲੈਟਸ ਸੇ ਕੋਈ ਕਹਿੰਦਾ ਮੇਰੇ ਕੋਲ 10 ਸਾਲ ਦਾ ਸਮਾਂ, ਜਾਂ ਕੋਈ ਕਹਿੰਦਾ ਮੇਰੇ ਕੋਲ 15 ਸਾਲ ਦਾ ਸਮਾਂ, ਤਾਂ ਉਸ ਹਿਸਾਬ ਨਾਲ ਅਸੀਂ ਸਟ੍ਰੈਟੇਜਾਈਜ਼ ਕਰਕੇ ਇਕੱਲਾ ਸਟੈਪ ਦੱਸੀਦਾ ਵੀ ਤੁਸੀਂ ਆਹ ਵਾਲੇ ਸਟੈਪ ਲਓ ਤਾਂ ਤੁਸੀਂ ਇੱਦਾਂ ਉਹ ਚੀਜ਼ ਨੂੰ ਅਚੀਵ ਕਰ ਸਕਦੇ ਆ। ਅੱਛਾ, ਅਤੇ ਜਦੋਂ ਆਪਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਹਾਂ, ਹਾਂਜੀ, ਅਸੀਂ ਤਾਂ ਗੱਲ ਹੀ ਇੱਥੋਂ ਸਟਾਰਟ ਕਰੀਦੀ ਆ। ਪਹਿਲਾਂ ਤਾਂ ਇਹ ਹੁੰਦੀ ਆ ਵੀ ਹਾਂ, ਜਦੋਂ ਜਾਣ ਪਛਾਣ ਹੁੰਦੀ ਆ ਵੀ ਕੀ ਨਾਮ ਆ ਤੁਹਾਡਾ, ਕਿੱਥੋਂ ਤੁਸੀਂ, ਫਿਰ ਪੁੱਛਦੇ ਆ ਅੱਛਾ ਘਰ ਲੈ ਲਿਆ, ਆਪਣੇ ਇਹ ਹੁੰਦੀ ਹੈ ਨਾ, ਅਤੇ ਫਿਰ ਅੱਛਾ ਫਿਰ ਦੂਜਾ ਵੀ ਲੈ ਲਿਆ, ਅੱਛਾ ਜੀ ਠੀਕ ਆ, ਅੱਛਾ ਫਿਰ ਤਾਂ ਤੂੰ ਕਾਫੀ ਵਧੀਆ। ਜਾਣੀ ਅਸੀਂ ਕਿਸੇ ਵੀ ਬੰਦੇ ਦਾ ਜਿਹੜਾ ਮਿਆਰ ਆ ਉਸ ਹਿਸਾਬ ਦੇ ਨਾਲ ਹੀ ਦੇਖਦੇ ਹਾਂ ਕਿ ਇਹਦੇ ਕੋਲ ਘਰ ਕਿੰਨੇ ਆ, ਕਿੰਨੀ ਪ੍ਰੋਪਰਟੀ ਆ। ਇਹ ਪੰਜਾਬੀ ਕਮਿਊਨਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਇਨਵੈਸਟਮੈਂਟ ਬਾਰੇ ਕੀ ਕਹਿਣਾ ਚਾਹੁੰਦੇ ਆ? ਹਾਂਜੀ ਦਿਲਜੀਤ ਜੀ, ਥੈਂਕ ਯੂ, ਤੁਸੀਂ ਇਹ ਕੁਐਸਚਨ ਕੀਤਾ, ਇਹ ਕਾਫੀ ਵਧੀਆ ਕੁਐਸਚਨ ਆ। ਅਤੇ ਇਹ ਕੁਐਸਚਨ ਨੇ ਹੀ ਮੈਨੂੰ ਮੋਟੀਵੇਟ ਕੀਤਾ ਸੀ ਇਸ ਫੀਲਡ ਦੇ ਨਾਲ ਜੁੜਨ ਦੇ ਲਈ। ਦੇਖੋ, ਇੱਕ ਆਪਾਂ ਲਾਈਫ ਸਾਈਕਲ ਦੀ ਗੱਲ ਕਰਦੇ ਹਾਂ ਜੀ। ਮੈਜੋਰਟੀ ਆਫ ਅਸ ਆਰ ਸਟੂਡੈਂਟਸ, ਕਿ ਅਸੀਂ ਐਜ਼ ਏ ਸਟੂਡੈਂਟ ਆਏ, ਫਿਰ ਅਸੀਂ ਆਪਣੀ ਸਟੱਡੀ ਪੂਰੀ ਕਰਨ ਤੋਂ ਬਾਅਦ ਵਰਕ ਵੀਜ਼ਾ ਲੈ ਲਿਆ, ਜਾਂ ਫਿਰ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਰਿਕੁਆਇਰਮੈਂਟ ਸੀ ਪੂਰੀਆਂ ਕਰਕੇ ਅਸੀਂ PR ਲੈ ਲਈ। ਉਸ ਤੋਂ ਬਾਅਦ ਅਸੀਂ ਇੱਕ ਘਰ ਲੈ ਲੈਂਦੇ ਹਾਂ, ਘਰ ਲਿਆ, 1 ਜਾਂ 2 ਬੱਚੇ ਹੋ ਗਏ, ਠੀਕ ਆ। ਉਸ ਤੋਂ ਬਾਅਦ ਸਾਨੂੰ ਲੱਗਦਾ ਕਿ ਚਲੋ ਹੁਣ ਸਾਡੀ ਲਾਈਫ ਸੈੱਟ ਆ, ਪਰ ਉਹੀ ਐਗਜ਼ੈਕਟ ਪੁਆਇੰਟ ਆ ਜਿੱਥੇ ਤੁਸੀਂ ਆਪਣੇ ਆਪ ਨੂੰ ਪੁਸ਼ ਕਰਨਾ ਔਰ ਉਹ ਪੈਸੇ ਬਣਾਉਣ ਦਾ ਸਮਾਂ ਆ। ਤੁਸੀਂ ਇੰਨੇ ਸਾਲ ਦੀ ਜਿਹੜੀ ਮਿਹਨਤ ਆ ਨਾ, ਉਹਦਾ ਜਿਹੜਾ ਫਰੂਟ ਖਾਣ ਦਾ ਸਮਾਂ ਉਹ ਹੁੰਦਾ। ਹੁਣ ਦੇਖੋ, ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਜੇ ਹੁਣ ਐਗਜ਼ਾਮਪਲ ਦੇ ਤੌਰ 'ਤੇ ਮੇਰੇ ਕੋਲ ਇੱਕ ਪ੍ਰੋਪਰਟੀ ਆ, ਉਹ 5 ਲੱਖ ਦੀ ਪ੍ਰੋਪਰਟੀ ਲਈ ਸੀ, ਹੁਣ ਉਹ 1 ਮਿਲੀਅਨ ਦੀ ਹੋ ਗਈ। ਜਿੱਦਾਂ ਤੁਸੀਂ ਗੱਲ ਕੀਤੀ ਕਿ ਆਪਾਂ ਪੰਜਾਬੀ ਭਾਈਚਾਰੇ 'ਚ ਜਦੋਂ ਆਪਾਂ ਗੱਲਬਾਤ ਕਰੀਦੀ ਆ, ਮੈਂ ਤੁਹਾਨੂੰ ਬੜਾ ਖੁਸ਼ ਹੋ ਕੇ ਕਹੂੰਗਾ ਕਿ ਦਿਲਜੀਤ ਜੀ ਮੇਰੀ ਇੱਕ ਪ੍ਰੋਪਰਟੀ ਸੀ 5 ਦੀ, ਤਾਂ 1 ਮਿਲੀਅਨ ਦੀ ਹੋ ਗਈ। ਹਾਂਜੀ, ਤਾਂ ਉਹ ਸੁਣਨ ਨੂੰ ਬਹੁਤ ਵਧੀਆ ਲੱਗਦਾ, ਪਰ ਤੁਸੀਂ ਪ੍ਰੈਕਟੀਕਲ ਸੋਚ ਕੇ ਦੇਖੋ,
ਹੁਣ ਜੇ ਤੁਹਾਡੀ 1 ਮਿਲੀਅਨ ਦੀ ਹੋ ਗਈ, ਬੈਂਕ ਨੇ ਤੁਹਾਨੂੰ ਨਹੀਂ ਇਹ ਕਹਿਣਾ ਕਿ ਜੀ ਤੁਸੀਂ ਇੱਦਾਂ ਕਰੋ, ਤੁਹਾਡੀ ਪਹਿਲਾਂ ਕਿਸ਼ਤ ਸੀਗੀ 4000, ਹੁਣ ਚਲੋ 2000 ਦੇ ਦਿਆ ਕਰੋ ਕਿਉਂਕਿ ਪ੍ਰੋਪਰਟੀ ਦਾ ਰੇਟ ਵੱਧ ਗਿਆ ਜੀ। ਨਾ ਹੀ ਉਹਨਾਂ ਨੇ ਇਹ ਕਹਿਣਾ ਕਿ 30 ਸਾਲ ਦੀਆਂ ਕਿਸ਼ਤਾਂ ਸੀ, ਚਲੋ ਹੁਣ 15 'ਚ ਆਪਾਂ ਵਿਹਲਾ ਕਰ ਦਿੰਦੇ ਕਿਉਂਕਿ ਤੁਹਾਡੀ ਪ੍ਰੋਪਰਟੀ ਦਾ ਰੇਟ ਤਾਂ ਵੱਧ ਹੀ ਗਿਆ। ਉਹ ਇੱਦਾਂ ਨਹੀਂ ਹੁੰਦਾ। ਉਹ ਤੁਹਾਨੂੰ ਹੀ ਕੁਛ ਐਫਰਟ ਕਰਨੇ ਪੈਣੇ ਆ ਕਿ ਜਿਹੜਾ 30 ਸਾਲ ਵਾਲਾ ਉਹਨੂੰ ਪੇ ਆਫ ਕਿੱਦਾਂ ਜਲਦੀ ਕਰਨਾ ਜੀ। ਤੁਸੀਂ 7 ਤੋਂ 10 ਸਾਲ 'ਚ ਪੇ ਕਰਨਾ ਚਾਹੁੰਦੇ ਆ ਤਾਂ ਉਹ ਤੁਹਾਨੂੰ ਜਿਹੜੀ ਉਹ 5 ਲੱਖ ਤੋਂ 1 ਮਿਲੀਅਨ ਤੱਕ ਜੋ ਵਧਿਆ ਇਕੁਇਟੀ ਹੈਗੀ ਆ, ਉਹ ਇਕੁਇਟੀ ਨੂੰ ਯੂਜ਼ ਕਰਕੇ ਤੁਸੀਂ ਇਨਵੈਸਟ ਕਰਨਾ। ਜਦੋਂ ਆਪਾਂ ਪਹਿਲਾਂ ਕਰ ਲਈਦਾ ਉਹਦੇ ਵਿੱਚ ਨਾ ਬਹੁਤ ਜ਼ਿਆਦਾ ਪਲੈਨਿੰਗ ਆਉਂਦੀ ਆ। ਜਦੋਂ ਆਪਾਂ ਇਨਵੈਸਟਮੈਂਟ ਪ੍ਰੋਪਰਟੀ 'ਤੇ ਆ ਜਾਈਦਾ ਉਹਦੇ 'ਚ ਫਿਰ ਗਾਈਡੈਂਸ ਹੁੰਦੀ ਆ ਜੀ। ਤਾਂ ਹੁਣ ਮੈਨੂੰ ਜੋ ਮੇਰਾ ਵਿਜ਼ਨ ਆ ਕਿ ਇਹ ਪੰਜਾਬੀ ਕਮਿਊਨਿਟੀ ਦੇ ਵਿੱਚ ਮੈਂ ਇਹ ਮਾਈਂਡ ਸੈੱਟ ਲੈ ਕੇ ਆਵਾਂ ਕਿ ਇਨਵੈਸਟ ਕਰੋ ਬਈ। ਅੱਜ ਦਾ ਜਿਹੜਾ ਮਾਡਰਨ ਜ਼ਮਾਨਾ ਹੈ, ਅਸੀਂ ਬੱਚਿਆਂ ਨੂੰ ਵੀ ਇਨਵੈਸਟਮੈਂਟ ਕਰਨੀ ਸਿਖਾਈਏ। ਅੱਗੇ AI ਦਾ ਜ਼ਮਾਨਾ, ਹੁਣ ਜੋ ਹੱਥਾਂ ਨਾਲ ਪਹਿਲਾਂ ਕੰਮ 10 ਸਾਲ ਪਹਿਲਾਂ ਹੁੰਦੇ ਸੀ ਅੱਜ ਨਹੀਂ ਹੁੰਦੇ। ਜੇ ਅਸੀਂ ਉਹਦੇ ਲਈ ਰੈਡੀ ਹੋਣਾ ਤਾਂ ਸਾਨੂੰ ਕੁਛ ਨਾ ਕੁਛ ਇਨਕਮ ਦੇ ਲਈ ਇੱਕ ਹੋਰ ਸੋਰਸ ਕ੍ਰੀਏਟ ਕਰਨਾ ਪੈਣਾ ਆ। ਤਾਂ ਮੈਨੂੰ ਲੱਗਦਾ ਸਾਡੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਅਸੀਂ ਮਿਹਨਤਕਸ਼ ਲੋਕ ਤਾਂ ਹੈ, ਪਰ ਅਸੀਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਸਾਡਾ ਮਾਈਂਡ ਸੈੱਟ ਰੱਖ ਲਓ ਕਿ ਅਸੀਂ ਪੈਸੇ ਨੂੰ ਨਾ ਥੋੜ੍ਹਾ ਜਿਹਾ ਆਪਣੇ ਹੱਥਾਂ 'ਚ ਫੜ ਕੇ ਰੱਖਣਾ ਪਸੰਦ ਕਰਦੇ ਹਾਂ ਜਾਂ ਬੈਂਕਾਂ ਦੇ ਵਿੱਚ ਰੱਖਣਾ। ਹੁਣ ਇੱਕ ਐਗਜ਼ਾਮਪਲ ਦੇ ਤੌਰ 'ਤੇ ਜੇ ਮੰਨ ਲਓ ਮੇਰੇ ਕੋਲ $1 ਲੱਖ ਰੱਖਿਆ ਹੋਇਆ, ਮੈਨੂੰ ਸੇਫ ਬਹੁਤ ਲੱਗਦਾ ਕਿ ਮੇਰੇ ਕੋਲ $1 ਲੱਖ ਆ ਵੀ ਮੈਂ ਅਕਾਊਂਟ ਦੇ ਵਿੱਚ ਕੱਲ੍ਹ ਨੂੰ ਹੁਣ ਮੈਨੂੰ ਜ਼ਰੂਰਤ ਹੋਈ ਤਾਂ ਮੈਂ ਯੂਜ਼ ਕਰ ਸਕਦਾ। ਪਰ 1 ਸਾਲ ਬਾਅਦ ਉਹਦੀ 10% ਕੀਮਤ ਘੱਟ ਜਾਣੀ ਆ ਕਿਉਂਕਿ ਜੋ ਮੈਂ ਅੱਜ 1 ਲੱਖ ਨਾਲ ਖਰੀਦ ਸਕਦਾ ਅਗਲੇ ਸਾਲ 'ਚ ਮੈਂ ਉਹ ਨਹੀਂ ਖਰੀਦਦਾ, ਉਹ 90,000 ਉਹਦੀ ਕੀਮਤ ਰਹਿ ਗਈ। ਤਾਂ ਹੁਣ ਜੇ ਕਿਸੇ ਨੇ 10 ਸਾਲ ਰੱਖ ਲਿਆ ਤਾਂ ਉਹਦੀ ਕੀਮਤ ਤਾਂ ਉਹਨਾਂ ਨੇ ਬਹੁਤ ਘੱਟ ਕਰ ਲਈ ਆ। ਅਤੇ ਬੈਂਕ ਨੇ ਇੰਨਾ ਇੰਟਰਸਟ ਦੇਣਾ ਨਹੀਂ ਜੀ। ਬੈਂਕ ਇੰਟਰਸਟ ਦੇਊਗੀ ਤਾਂ ਦੂਜੇ ਪਾਸੇ ਟੈਕਸ ਵੀ ਹੈਗਾ ਜੀ। ਹਾਂਜੀ, ਅਤੇ ਇਸ ਲਈ ਸਾਡੀ ਕਮਿਊਨਿਟੀ ਨੂੰ ਜਿਹੜੀ ਅਸੀਂ ਮਿਹਨਤਕਸ਼ ਲੋਕ ਆ, ਇੰਨੀ ਮਿਹਨਤ ਕਰਕੇ ਆਪਣਾ ਪਰਿਵਾਰ ਵੀ ਛੱਡਿਆ, ਅਸੀਂ ਇੱਥੇ ਵੀ ਆ ਗਏ ਹਾਂ ਔਰ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਅਸੀਂ ਗਰੋਥ ਚਾਹੁੰਦੇ ਹਾਂ, ਫਾਈਨੈਂਸ਼ੀਅਲ ਫਰੀਡਮ ਚਾਹੁੰਦੇ ਹਾਂ। ਤਾਂ ਮੈਨੂੰ ਲੱਗਦਾ ਕਿ ਸਾਨੂੰ ਥੋੜ੍ਹਾ ਜਿਹਾ ਆਪਣਾ ਕੰਫਰਟ ਜ਼ੋਨ ਛੱਡ ਕੇ ਉਸ ਚੀਜ਼ ਤੋਂ ਬਾਹਰ ਆ ਕੇ ਅਸੀਂ ਇਨਵੈਸਟ ਕਰੀਏ ਅਤੇ ਆਪਣਾ ਜੋ ਅਸੀਂ ਫਾਈਨੈਂਸ਼ੀਅਲੀ ਪ੍ਰਾਪਤੀਆਂ ਕਰਨਾ ਚਾਹੁੰਦੇ ਹਾਂ ਉਹ ਕਿਤੇ ਨਾ ਕਿਤੇ ਕਰੀਏ। ਹਾਂਜੀ, ਜਿੱਥੋਂ ਤੱਕ ਬ੍ਰਿਸਬੇਨ ਦਾ ਸਵਾਲ ਆ, ਇਹ ਕਿਹਾ ਜਾਂਦਾ ਵੀ 2032 ਦੇ ਵਿੱਚ ਓਲੰਪਿਕ ਜਿਹੜੀਆਂ ਆ ਰਹੀਆਂ, ਇਹ ਜਾਣੀ ਗੱਲਾਂ ਹੁਣ ਆਮ ਸੁਣਨ ਨੂੰ ਮਿਲ ਗਈਆਂ ਵੀ ਹੁਣ ਤਾਂ ਘਰ ਜਿਹੜੇ ਆ ਪੀਕ 'ਤੇ ਪਹੁੰਚਣੇ ਆ, ਘਰ ਜਿਹੜੇ ਆ ਬਹੁਤ ਮਹਿੰਗੇ ਹੋਣ ਜਾ ਰਹੇ ਆ ਕਿਉਂਕਿ ਪਹਿਲਾਂ ਅੰਡਰ ਵੀ ਚੱਲਦੇ ਰਹੇ ਆ, ਈਵਨ ਕਿ ਕੁਛ ਅਜੇ ਬ੍ਰਿਸਬੇਨ ਦੇ ਇਲਾਕੇ ਜਿਹੜੇ ਅੰਡਰ ਚੱਲਦੇ ਵੀ ਉਹ 2032 ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਇਹਦਾ ਮਤਲਬ ਕੀ ਹੋਇਆ ਵੀ 2032 ਤੱਕ ਹੀ ਵਧਣੇ ਆ, ਫਿਰ ਇੱਕਦਮ ਹੀ ਕੀਮਤਾਂ ਡਰੋਪ ਕਰ ਜਾਣਗੀਆਂ? ਹਾਂਜੀ, ਕਾਫੀ ਵਧੀਆ ਕੁਐਸਚਨ ਕੀਤਾ ਦਲਜੀਤ ਜੀ ਤੁਸੀਂ। ਆਪਾਂ 2032 ਤੇ ਜਾਣ ਤੋਂ ਪਹਿਲਾਂ ਅੱਜ ਦੀ ਜਿਹੜੀ ਬ੍ਰਿਸਬੇਨ ਦੀ ਮਾਰਕੀਟ ਆ, ਕੁਈਨਜ਼ਲੈਂਡ ਦੀ ਮਾਰਕੀਟ ਦੀ ਗੱਲ ਕਰਦੇ ਹਾਂ। 2020 ਤੋਂ ਲੈ ਕੇ ਆਫਟਰ ਕੋਵਿਡ 2024 ਤੱਕ ਲਗਭਗ 4,86,000 ਬੰਦੇ ਇੱਥੇ ਮਾਈਗ੍ਰੇਟ ਹੋਏ, ਜਿਨ੍ਹਾਂ ਵਿੱਚੋਂ 3.5 ਲੱਖ ਬੰਦਾ ਸਿਰਫ SEQ ਦੇ ਵਿੱਚ ਬ੍ਰਿਸਬੇਨ, ਸਨਸ਼ਾਈਨ ਕੋਸਟ ਅਤੇ ਗੋਲਡ ਕੋਸਟ ਦੇ ਵਿੱਚ ਆਇਆ। ਹੁਣ ਉਹਨਾਂ ਦੇ ਆਉਣ ਦੇ ਨਾਲ ਕੀ ਹੋਇਆ? ਕੀਮਤਾਂ ਵਧੀਆਂ ਜੋ ਕਿ ਆਪਾਂ ਸਾਰੇ ਦੇਖ ਰਹੇ ਹਾਂ, ਹੈ ਨਾ। ਉਹ ਹੁਣ ਲਗਭਗ 12 ਕਾਉਂਸਲ ਸੀਗੀਆਂ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਬ੍ਰਿਸਬੇਨ, ਗੋਲਡ ਕੋਸਟ ਅਤੇ ਸਨਸ਼ਾਈਨ ਕੋਸਟ ਸੀਗੇ। ਅਤੇ ਹੁਣ ਉਹ 3.5 ਲੱਖ ਬੰਦੇ ਆਉਣ ਦੇ ਨਾਲ ਇੰਨੇ ਘਰਾਂ ਦੀ ਤਾਂ ਬਣਨਾ ਸਟਾਰਟ ਨਹੀਂ ਹੋ ਗਿਆ। ਔਰ ਜਿਹੜਾ ਐਵਰੇਜ ਫੈਮਿਲੀ ਸਾਈਜ਼ ਆ ਇੱਥੇ 2.5 ਆ ਕਿ ਫੈਮਿਲੀ ਆ, ਪੇਰੈਂਟਸ ਹੋ ਗਿਆ ਅਤੇ ਇੱਕ ਬੱਚਾ ਹੋ ਗਿਆ। ਹਾਂਜੀ, ਅਤੇ ਉਹਦੇ ਹਿਸਾਬ ਨਾਲ ਜਿਹੜੀ ਅੱਜ ਦੀ ਅਸੀਂ ਹਾਊਸ ਸ਼ਾਰਟੇਜ ਦੀ ਗੱਲ ਕਰੀਏ ਤਾਂ ਅਸੀਂ ਆਪਣਾ ਪਾਸਟ ਫਿਕਸ ਕਰ ਰਹੇ ਹਾਂ। ਤਾਂ ਸਾਨੂੰ ਅੱਜ ਦੀ ਗੱਲ ਕਰਦਾ ਮੈਂ, ਅਪ੍ਰੈਲ 2025 ਦੀ ਸਾਨੂੰ ਲਗਭਗ 53,000 ਘਰਾਂ ਦੀ ਜ਼ਰੂਰਤ ਹੈ। ਅਜੇ ਹੋਰ ਘਰ ਚਾਹੀਦੇ ਆ। ਹਾਂਜੀ, ਜੇ ਅਸੀਂ ਇਕੁਅਲ ਆਉਣਾ, ਬੈਲੈਂਸਡ ਆਉਣਾ, ਬਿਲਕੁਲ ਬੈਲੈਂਸਡ ਆਉਣਾ। ਅਤੇ ਹੁਣ ਮਾਈਗ੍ਰੇਸ਼ਨ ਦੇ ਲਈ ਬ੍ਰਿਸਬੇਨ ਬੜੀ ਵਧੀਆ ਜਗ੍ਹਾ ਹੈਗੀ ਹੈ ਕਿਉਂਕਿ ਸਿਡਨੀ ਦਾ ਪ੍ਰਾਈਸ ਬਹੁਤ ਉੱਪਰ ਚਲਾ ਗਿਆ। ਹਾਂਜੀ, ਅਤੇ ਉਹਨਾਂ ਲੋਕਾਂ ਨੂੰ ਲੱਗਦਾ ਕਿ ਹਾਂ ਬਈ ਇੱਧਰ ਥੋੜ੍ਹਾ ਸਸਤਾ ਹੈਗਾ ਅਤੇ ਉਹ ਇਨਵੈਸਟ ਕਰਦੇ ਆ, ਜੋ ਕਿ ਚਲੋ ਉਹਦਾ ਫਾਇਦਾ ਵੀ ਹੋ ਰਿਹਾ ਪੂਰੀ ਇਕੋਨਮੀ ਨੂੰ। ਬਟ ਕਿਤੇ ਨਾ ਕਿਤੇ ਜਿਹੜੀ ਸ਼ਾਰਟੇਜ ਦੇ ਵਿੱਚ ਉਹ ਫਿਰ ਉਹ ਐਡ ਅਪ ਹੁੰਦਾ। ਹੁਣ ਜਦੋਂ ਆਪਾਂ ਲੈਂਡ ਦੀ ਗੱਲ ਕਰੀਏ ਕਿ SEQ ਦੇ ਵਿੱਚ ਲੈਂਡ ਕਿਹੜੀ ਹੈਗੀ ਆ, ਇੱਕ ਤਾਂ ਜਿਹੜਾ ਲੈਂਡ ਡਿਵੈਲਪਮੈਂਟ ਆ ਉਹਦਾ ਪ੍ਰੋਸੈਸ ਜਿਹੜਾ ਹੈਗਾ ਇੰਨਾ ਸੌਖਾ ਨਹੀਂ ਹੈਗਾ ਕੁਈਨਜ਼ਲੈਂਡ ਦੇ ਵਿੱਚ। ਇੱਕ ਪਾਸੇ ਪਾਣੀ ਆ ਜੀ, ਦੂਜੇ ਪਾਸੇ ਪਹਾੜ ਆ ਜੀ, ਅਤੇ ਗੱਬੇ ਜਿਹੜੀ ਲੈਂਡ ਬਚਦੀ ਆ ਉਹਦੇ ਵਿੱਚ ਵੀ ਜਿਹੜਾ ਕੁਈਨਜ਼ਲੈਂਡ ਲਈ ਸਪੈਸੀਫਿਕ ਲਾਅ ਆ, ਇੱਕ ਕੁਆਲਾ ਲੈਂਡ ਲਾਅ, ਤੁਸੀਂ ਪੜ੍ਹ ਸਕਦੇ ਹੋ। ਉਹਦੇ ਵਿੱਚ ਇਹ ਆ ਕਿ ਉਹਨਾਂ ਨੇ ਜਿਹੜੀ ਲੈਂਡ ਉਹ ਜੰਗਲ ਦਾ ਜਿਹੜਾ ਨੈਚੁਰਲ ਵੈਜੀਟੇਸ਼ਨ ਰੱਖਣੀ ਹੁੰਦੀ ਆ, ਉਹਦੇ ਕਰਕੇ ਬਹੁਤ ਸਾਰਾ ਏਰੀਆ ਡਿਵੈਲਪ ਹੀ ਨਹੀਂ ਹੋ ਸਕਦਾ। ਬੇਸ਼ੱਕ ਉਹ ਪ੍ਰਾਈਮ ਲੋਕੇਸ਼ਨ ਵੀ ਹੋਵੇ, ਜਿੱਥੇ ਉਹ ਕੁਆਲਾ ਲੈਂਡ ਆ ਗਈ ਜੀ ਉੱਥੇ ਉਹ ਡਿਵੈਲਪ ਹੀ ਨਹੀਂ ਕਰ ਸਕਦੇ। ਫਿਰ ਫਲੱਡ ਜ਼ੋਨ ਆ ਜਾਂਦੇ ਆ, ਫਿਰ ਫਲੱਡ ਜ਼ੋਨ, ਫਾਇਰ ਜ਼ੋਨ ਜੀ, ਕਰੀਕਸ ਕੋਲ ਆ ਗਈਆਂ। ਤਾਂ ਉਹਦੇ ਨਾਲ ਜਦੋਂ ਆਪਾਂ ਐਟ ਦੀ ਐਂਡ ਆਫ ਦਾ ਡੇ ਆਪਾਂ ਦੇਖੀਦਾ ਕਿ ਵੀ ਇੱਥੇ ਲੈਂਡ ਕਿੰਨੀ ਰਿਲੀਜ਼ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ, ਔਰ ਇੱਥੇ ਜਿਹੜੀ ਪੋਪੂਲੇਸ਼ਨ ਆ ਰਹੀ ਆ। ਹੁਣ 2023 ਤੋਂ ਲੈ ਕੇ 24 12 ਮਹੀਨੇ ਦੇ ਵਿੱਚ 72,900 ਬੰਦੇ ਇੱਥੇ ਆਏ ਆ ਜੀ,
ਨਵੀਂ ਪੋਪੂਲੇਸ਼ਨ ਦਾ ਵਾਧਾ ਹੋਇਆ, ਕੁਛ ਜੀ ਮਾਈਗ੍ਰੈਂਟਸ ਵੀ ਹੈਗੇ ਆ, ਕੁਛ ਨਵੇਂ ਬਾਹਰੋਂ ਨਹੀਂ ਆਏ, ਇਕੱਲੇ ਸਿਡਨੀ ਜਾਂ ਮੈਲਬੌਰਨ ਤੋਂ ਬਹੁਤ ਆ ਰਹੇ ਆ ਲੋਕ, interstate। ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਮਹਿੰਗੇ ਘਰ ਹੋ ਰਹੇ ਆ ਤੇ ਉਹ ਫਿਰ ਇੱਥੇ ਆਉਂਦੇ ਆ। ਜੀ ਤੇ ਹੁਣ ਦੇਖੋ ਆਪਾਂ ਉਹਦੇ ਹਿਸਾਬ ਨਾਲ ਐਵਰੇਜ ਕੱਢ ਕੇ ਦੇਖੀਏ ਤਾਂ ਸਾਨੂੰ ਲਗਭਗ 30,000 ਘਰਾਂ ਦੀ ਹਰੇਕ ਸਾਲ ਲੋੜ ਹੁੰਦੀ ਆ। ਜੇ ਆਪਾਂ ਹੁਣ 30,000 ਬਣਾਉਂਦੇ ਵੀ ਪਏ ਆ ਫਿਰ ਵੀ ਅਸੀਂ ਕੈਚ ਅਪ ਨਹੀਂ ਕਰ ਪਾ ਰਹੇ। ਉਹ ਜਿਹੜਾ ਗੈਪ ਆ ਉਹ ਬਣਿਆ ਹੋਇਆ, ਉਹ ਗੈਪ ਬਣਿਆ ਹੋਇਆ। ਹੁਣ ਦੂਜੀ ਗੱਲ ਆਪਾਂ 2032 ਦੀ ਗੱਲ ਕਰ ਲੈਂਦੇ ਓਲੰਪਿਕਸ ਗੇਮ ਦੀ। ਉਹ ਇੱਕ ਸਾਡੇ ਲਈ ਬਹੁਤ ਵੱਡੀ ਈਵੈਂਟ ਹੈਗੀ ਆ ਪੂਰੇ ਕੁਈਨਜ਼ਲੈਂਡ ਦੇ ਲਈ, ਕਿਉਂਕਿ ਇਹਨਾਂ ਨੇ ਹੁਣ ਚੰਗੀ ਚੀਜ਼ ਇਹਨਾਂ ਨੇ ਇਹ ਕੀਤੀ ਆ ਸਰਕਾਰ ਨੇ ਕਿ ਜਿਹੜਾ ਹੁਣ ਇਹਨਾਂ ਨੇ ਆਪਣਾ ਪਲਾਨ ਦੱਸਿਆ ਸਾਨੂੰ, ਉਹਦੇ ਵਿੱਚ ਇਹਨਾਂ ਨੇ ਸਿਰਫ ਜਿਹੜੀ ਡਿਵੈਲਪਮੈਂਟ ਇਕੱਲੀ ਬ੍ਰਿਸਬੇਨ 'ਚ ਨਹੀਂ ਕਰ ਰਹੇ, ਹੁਣ ਹੋਰ ਏਰੀਆ ਚਾਹੇ ਉਹ ਰੌਕਹੈਂਪਟਨ ਹੋ ਗਿਆ, ਸਨਸ਼ਾਈਨ ਕੋਸਟ ਹੋ ਗਿਆ, ਉੱਧਰ ਟਬੂੰਬਾ ਤੱਕ ਚਲੇ ਗਿਆ, ਗੋਲਡ ਕੋਸਟ ਦੇ ਵਿੱਚ ਵੀ ਆ, ਟ੍ਰੇਨ ਟਰੈਕ ਹੋ ਗਿਆ, ਹਾਊਸਿੰਗ, ਬਰੂਸ ਹਾਈਵੇ, ਬਹੁਤ ਕੁਛ ਉਹ ਅਪਗ੍ਰੇਡ ਕਰ ਰਹੇ ਆ। ਹੁਣ ਉਹਦੇ ਲਈ ਲੇਬਰ ਦੀ ਵੀ ਜ਼ਰੂਰਤ ਹੈ। ਹੁਣ ਜਿਹੜੀ ਹਾਊਸਿੰਗ ਵਾਲੀ ਲੇਬਰ ਉੱਧਰ ਵੀ ਜਾਊਗੀ ਜੀ, ਉਹਨਾਂ ਸਾਡੀ ਜਿਹੜੀ ਘਰ ਬਣਾਉਣ ਦੀ ਜਿਹੜੀ ਸਪੀਡ ਉਹ ਹੋਰ ਘੱਟ ਜਾਏਗੀ। ਹੁਣ ਇਮੀਗ੍ਰੇਸ਼ਨ ਦੇ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੀ ਆ ਕਿ ਹਜੇ ਥੋੜ੍ਹੀਆਂ ਸਰਕਾਰ ਹਜੇ ਉਸ ਚੀਜ਼ ਬਾਰੇ ਸੋਚ ਰਹੀ ਆ, ਅਤੇ ਜੇ ਉਹ ਇਮੀਗ੍ਰੇਸ਼ਨ ਹੋਰ ਘੱਟ ਜਾਂਦੀ ਹੈ ਤਾਂ ਸ਼ਾਰਟੇਜ ਹੋਰ ਆਏਗੀ। ਤਾਂ ਦੇਖਿਆ ਜਾਵੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਆਪਾਂ 2032 ਦੀ ਗੱਲ ਨਾ ਵੀ ਕਰੀਏ ਤਾਂ ਅਸੀਂ ਵੈਸੇ ਹੀ ਸਟਰਗਲ ਕਰ ਰਹੇ ਹਾਂ, ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਫਕੋਰਸ ਕੀਮਤਾਂ ਵਧਣਗੀਆਂ ਹੀ, ਅਨਲੈਸ ਹੁਣ ਜਿਹੜੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਕੁਛ ਚੀਜ਼ਾਂ ਚੇਂਜ ਹੁੰਦੀਆਂ ਉਹਦੇ ਨਾਲ ਕੁਛ ਨਾ ਕੁਛ ਸਲੋ ਤਾਂ ਹੋ ਸਕਦੀਆਂ, ਪਰ ਇਹ ਨਹੀਂ ਹੋਣ ਲੱਗਾ ਕਿ ਹਾਂ ਅਸੀਂ ਕਹੀਏ ਵੀ ਕੀਮਤਾਂ ਗਿਰ ਸਕਦੀਆਂ ਜਾਂ ਕਿੱਦਾਂ, ਬਿਕੋਜ਼ SCQ ਦੇ ਵਿੱਚ ਡਿਮਾਂਡ ਹੀ ਬਹੁਤ ਆ। ਇਸ ਟਾਈਮ ਉਹ ਡਿਮਾਂਡ ਦੀ ਜਿਹੜੀ ਡਰਾਈਵ ਕਰ ਰਹੀ ਹੈ ਨਾ, ਉਸੇ ਕਰਕੇ ਇਹ ਗਰੋਥ ਆ ਜੀ, ਤੇ ਆਉਣ ਵਾਲੇ ਸਮੇਂ 'ਚ ਵੀ ਚੱਲਦੀ ਰਹੇਗੀ ਜੀ। ਅਤੇ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇੱਕ ਸੁਪਨਾ ਹੁੰਦਾ ਕਿ ਤੁਸੀਂ ਘਰ ਬਣਾਉਣਾ ਆ, ਕਿ ਉਹਨਾਂ ਨੂੰ ਐਡਵਾਈਸ ਜ਼ਰੂਰ ਦਿਓ ਕਿ ਕਿਉਂਕਿ ਪਹਿਲਾਂ ਤਾਂ ਡਰ ਹੀ ਲੱਗੀ ਜਾਂਦਾ ਵੀ ਯਾਰ ਅੱਜ ਤਾਂ ਅਸੀਂ ਚਲੋ ਰੈਂਟਿੰਗ ਦਿੰਦੇ ਆ, ਜੇ ਸਾਡਾ ਕੁਝ ਖਰਾਬ ਵੀ ਹੁੰਦਾ ਆ ਤਾਂ ਜਿਹੜਾ ਮਾਲਕ ਆ ਉਹ ਕਰਕੇ ਜਾਂਦਾ, ਸਾਨੂੰ ਪਾਣੀ ਦਾ ਬਿੱਲ ਨਹੀਂ ਦੇਣਾ ਪੈਂਦਾ, ਸਾਨੂੰ ਜਿਹੜਾ ਬ੍ਰਿਸਬੇਨ ਦੇ ਕੌਂਸਲ ਦੀਆਂ ਜਾਂ ਕਿਸੇ ਵੀ ਕੌਂਸਲ ਦੀਆਂ ਆ ਉਹਦਾ ਸਾਨੂੰ ਕੋਈ ਖਰਚਾ ਜਿਹੜਾ ਆ ਉਹ ਪੈਂਦਾ ਨਹੀਂ। ਅਤੇ ਉਹ ਡਰ ਜਿਹਾ ਇੱਕ ਪਿਆ ਵੀ ਜੇ ਅਸੀਂ ਘਰ ਲੈ ਲਿਆ ਸਾਡੀ ਕਿਸ਼ਤ ਵੀ ਵੱਧ ਜਾਣੀ ਆ, ਅਤੇ ਸਾਨੂੰ ਇੱਦਾਂ ਦੇ ਜਿਹੜੇ ਖਰਚੇ ਆ ਉਹ ਵੀ ਬਹੁਤ ਜ਼ਿਆਦਾ ਵੱਧ ਜਾਣੇ ਆ, ਸਾਨੂੰ ਹੈ ਨਾ ਰੇਟ ਪੇ ਕਰਨੇ ਪੈਣੇ ਆ। ਕੀ ਐਡਵਾਈਸ ਦੇਣੀ ਚਾਹੁੰਦੇ ਆ ਤੁਸੀਂ? ਹਾਂਜੀ ਦਲਜੀਤ ਜੀ, ਜਿੱਦਾਂ ਹੁਣ ਮੈਂ ਵੀ ਪਹਿਲਾਂ ਘਰ ਲਿਆ ਸੀ, ਤੁਸੀਂ ਵੀ ਪਹਿਲਾਂ ਘਰ ਲਿਆ ਸੀ, ਤਾਂ ਮੈਨੂੰ ਲੱਗਦਾ ਕਿ ਤੁਸੀਂ ਇਹ ਚੀਜ਼ ਨਾਲ ਐਗਰੀ ਕਰੋਗੇ ਕਿ ਪਹਿਲਾ ਘਰ ਕੋਈ ਵੀ ਬਹੁਤ ਸੌਖਾ ਹੋ ਕੇ ਨਹੀਂ ਲੈਂਦਾ, ਇੱਕ ਸਟਰਗਲ ਆ ਹੈ ਨਾ। ਜਿਹੜੀ ਇੱਕ ਜਨਰਲ ਐਡਵਾਈਸ ਇਹੀ ਹੋਏਗੀ ਸਭ ਤੋਂ ਪਹਿਲਾਂ ਤਾਂ ਇੱਕ ਪ੍ਰੋਫੈਸ਼ਨਲ ਦੀ ਕਿਸੇ ਦੀ ਸਲਾਹ ਲਓ, ਕਿਉਂਕਿ ਕਈ ਵਾਰ ਅਸੀਂ ਇਹ ਕਰਦੇ ਹਾਂ ਕਿ ਅਸੀਂ ਸੋਚਦੇ ਹਾਂ ਕਿ ਇਕੱਲਾ ਪੈਸਾ ਸੇਵ ਕਰਨਾ ਹੀ ਜ਼ਰੂਰੀ ਆ। ਜ਼ਰੂਰੀ ਤਾਂ ਹੈ, ਪਰ ਜੇ ਹੁਣ ਅਸੀਂ ਗੱਲ ਕਰੀਏ ਕਿ ਤੁਸੀਂ ਇੱਕ 8 ਲੱਖ ਦੀ ਪ੍ਰੋਪਰਟੀ ਲੈ ਰਹੇ ਹੋ, ਤੁਹਾਨੂੰ 1,60,000 ਚਾਹੀਦਾ 20%, ਤਾਂ ਉਹ ਜ਼ਰੂਰੀ ਨਹੀਂ ਵੀ ਤੁਹਾਨੂੰ ਅੱਜ ਹੀ ਚਾਹੀਦਾ। ਜੇ ਤੁਸੀਂ ਸਰਕਾਰ ਦਾ ਕੁਛ ਜਿਹੜੀਆਂ ਉਹ ਫਸਟ ਹੋਮ ਬਾਇਰ ਦੇ ਲਈ ਦਿੰਦੇ ਨੇ ਸਹੂਲਤਾਂ, ਉਹਨਾਂ ਦਾ ਫਾਇਦਾ ਲੈਣਾ ਚਾਹੁੰਦੇ ਹੋ, ਉਹਦੇ ਲਈ ਤੁਸੀਂ ਜੇ ਨਵਾਂ ਬਿਲਡ ਕਰਨਾ ਹੈ ਤਾਂ ਹੋ ਸਕਦਾ ਤੁਹਾਨੂੰ ਅੱਜ ਪੂਰਾ ਨਾ ਸਿਰਫ 5% ਨਾਲ ਹੀ ਗੱਲ ਬਣ ਜਾਵੇ। ਠੀਕ ਆ, ਇੱਕ ਪਲਾਨ ਬਣਾਓ, ਸੇਵਿੰਗ ਕਰੋ। ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਸੇਵਿੰਗ ਦੇ ਵਿੱਚ ਵੀ ਦਿੱਕਤ ਆ ਰਹੀ ਹੈ, ਕਿੱਦਾਂ ਕਰ ਸਕਦੇ ਹੋ, ਉਹ ਵੀ ਇੱਕ ਪ੍ਰੋਫੈਸ਼ਨਲ ਦੀ ਹੈਲਪ ਲਈ ਜਾ ਸਕਦੀ ਹੈ। ਨੰਬਰ 1 ਤਾਂ ਇਹ ਕਿ ਤੁਹਾਡੇ ਕੋਲ ਪ੍ਰੋਪਰ ਪਲਾਨ ਹੋਣਾ ਚਾਹੀਦਾ। ਨੰਬਰ 2 ਦੇਖੋ ਖਰਚੇ ਬਿਲਕੁਲ ਹੈ, ਜੇ ਆਪਾਂ ਗੱਲ ਕਰੀਏ ਕਾਊਂਸਲ ਦੇ ਰੇਟਸ ਹੈਗੇ ਆ ਜਾਂ ਇੰਸ਼ੋਰੈਂਸ ਹੈਗੀ ਆ, ਪਰ ਉਹਦੇ ਨਾਲ ਕਿਤੇ ਨਾ ਕਿਤੇ ਸਕੂਨ ਵੀ ਹੈ ਕਿ ਅਸੀਂ ਆਪਣੇ ਘਰ 'ਚ ਬੈਠੇ ਹਾਂ। ਔਰ ਦੂਜੀ ਗੱਲ ਇਹ ਹੈ ਕਿ ਜਦੋਂ ਹੁਣ ਆਪਾਂ ਗੱਲ ਕੀਤੀ ਆ ਕਿ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ, ਤਾਂ ਹੁਣ ਕੋਈ ਵੀ ਆਪਾਂ ਜੋਬ ਕਰ ਲਈਏ, ਬਿਜ਼ਨਸ ਕਰ ਲਈਏ, ਜਿਹੜੀ ਗਰੋਥ ਅਸੀਂ ਪਿਛਲੇ 4-5 ਸਾਲਾਂ 'ਚ ਇੱਥੇ ਦੇਖੀ ਆ ਬ੍ਰਿਸਬੇਨ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿ ਅਸੀਂ ਇੰਨੇ ਪੈਸੇ ਕਿਸੇ ਕੰਮ 'ਚੋਂ ਬਣਾ ਸਕਦੇ ਹਾਂ। ਜੇ ਮੈਂ ਹੁਣ ਆਪਣੀ ਗੱਲ ਕਰਾਂ ਕਿ ਮੈਂ 5 ਲੱਖ ਦਾ ਜੇ ਮੈਂ ਘਰ ਲਿਆ ਸੀਗਾ, ਜੇ ਹੁਣ 1 ਮਿਲੀਅਨ ਦਾ ਹੋ ਗਿਆ, ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਇੱਕ ਜੋਬ ਕਰਕੇ 4-5 ਸਾਲਾਂ ਵਿੱਚ 5 ਲੱਖ ਜੋੜ ਸਕਦਾ। ਹਾਂਜੀ। ਅਤੇ ਦੂਜੀ ਗੱਲ ਇਹ ਜੀ ਕਿ ਕਈ ਕਪਲ ਜਿਹੜੇ ਹੁਣ ਸਾਡੇ ਕੋਲ ਆਉਂਦੇ ਆ, ਮੈਂ ਐਗਜ਼ਾਮਪਲ ਲੈ ਲੈਣਾ ਕਿ ਇੱਕ IT ਦੇ ਵਿੱਚ ਕਪਲ ਕੰਮ ਕਰਦਾ ਆ, ਉਹ ਸਿਟੀ ਦੇ ਵਿੱਚ ਰਹਿ ਰਹੇ, ਉਹ ਕਹਿੰਦੇ ਸਾਨੂੰ ਇੱਕ ਬੈਡਰੂਮ ਦੇ ਯੂਨਿਟ ਦੀ ਜ਼ਰੂਰਤ ਆ, ਅਸੀਂ ਫਸਟ ਹੋਮ ਦੀ ਸਾਨੂੰ ਟੈਕਨੀਕਲੀ ਜ਼ਰੂਰਤ ਹੈ ਨਹੀਂ, ਪਰ ਸਾਡਾ ਟੈਕਸ ਬਹੁਤ ਜਾਂਦਾ। ਤਾਂ ਉਹਨਾਂ ਦੇ ਲਈ ਸਾਡੀ ਐਡਵਾਈਸ ਇਹ ਸੀ ਕਿ ਤੁਸੀਂ ਪਹਿਲਾਂ ਇਨਵੈਸਟ ਕਰ ਲਓ। ਇੱਕ ਜ਼ਰੂਰੀ ਨਹੀਂ ਕਿ ਤੁਸੀਂ ਪਹਿਲਾਂ ਆਪਣਾ ਫਸਟ ਹੋਮ ਰਹਿਣ ਦੇ ਲਈ ਉਹ ਲੈਣਾ। ਔਰ ਦੂਜੀ ਗੱਲ ਇਹ ਹੁੰਦੀ ਕਿ ਜੇ ਹੁਣ ਵਾਈਫ ਔਰ ਹਸਬੈਂਡ ਕੰਮ ਕਰ ਰਹੇ ਆ, ਜਦੋਂ ਬੈਂਕ ਨੇ ਉਹਨਾਂ ਦੇ ਡਾਕੂਮੈਂਟਸ ਚੈੱਕ ਕੀਤੇ ਆ, ਉਹਨਾਂ ਨੂੰ ਕਿਹਾ ਕਿ ਤੁਸੀਂ ਲੈਟਸ ਸੇ 7 ਲੱਖ ਦਾ ਲੋਨ ਲੈ ਸਕਦੇ ਹੋ, ਪਰ ਜਦੋਂ ਇਨਵੈਸਟਮੈਂਟ ਦੀ ਗੱਲ ਆਉਂਦੀ ਆ, ਉਹੀ 7 ਲੱਖ ਤੋਂ ਵੱਧ ਜਾਂਦਾ ਕਿਤੇ, ਕਿਉਂਕਿ ਉਹ ਫਿਰ ਰੈਂਟ ਨੂੰ ਵੀ ਕੰਸੀਡਰ ਕਰਦੇ ਇਨਕਮ ਦੇ ਤੌਰ ਦੇ ਉੱਤੇ। ਤਾਂ ਫਿਰ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਹਜੇ ਫਿਲਹਾਲ ਤੁਹਾਡੀ ਫੈਮਿਲੀ ਬਹੁਤ ਛੋਟੀ ਆ, ਪਰ ਤੁਹਾਡੀ ਕਪੈਸਿਟੀ ਹੈ, ਤੁਹਾਡਾ ਮਾਈਂਡ ਸੈੱਟ ਹੈ ਪ੍ਰੋਪਰਟੀ ਲੈਣ ਦਾ, ਔਰ ਤੁਹਾਨੂੰ ਇਹ ਸਾਫ਼ ਲੱਗ ਰਿਹਾ ਕਿ ਅਸੀਂ ਆਉਣ ਵਾਲੇ 5 ਸਾਲਾਂ 'ਚ ਘਰ ਲੈਣਾ, ਤਾਂ ਆਪਣੇ ਰਹਿਣ ਲਈ ਨਾ ਲਓ, ਪਹਿਲਾਂ ਇਨਵੈਸਟਮੈਂਟ ਲਈ ਲੈ ਲਓ ਜੀ। ਔਰ ਇੱਕ ਤੀਜੀ ਚੀਜ਼ ਹੋਰ ਜਿਹੜੀ ਮੈਂ ਜੋੜਨਾ ਚਾਹੂੰਗਾ, ਜੋ ਕਿ ਅੱਜ ਦੀ ਸ਼ਾਰਟੇਜ ਦੇ ਨਾਲ ਹੀ ਰਿਲੇਟਡ ਆ, ਔਰ ਇਕੱਲੇ ਕੁਈਨਜ਼ਲੈਂਡ ਦੀ ਨਹੀਂ, ਪੂਰੇ ਆਸਟ੍ਰੇਲੀਆ ਦੀ ਹੋਈ ਆ, ਕਿ ਸਰਕਾਰ ਇਹ ਹੁਣ ਅਲਾਓ ਕਰਦੀ ਆ ਕਿ ਤੁਸੀਂ
ਘਰ ਆਪਣੇ ਸਿਬਲਿੰਗ ਨਾਲ ਰਲ ਕੇ ਲੈ ਸਕਦੇ ਹੋ, ਜ਼ਰੂਰੀ ਨਹੀਂ ਤੁਹਾਡਾ ਪਾਰਟਨਰ ਹੋਵੇ, ਤੁਹਾਡੇ ਫਰੈਂਡ ਦੇ ਨਾਲ ਰਲ ਕੇ ਲੈ ਸਕਦੇ ਹੋ। ਪੇਰੈਂਟਸ ਜਿਹੜੇ ਹੈਗੇ ਆਪਣੇ ਘਰ ਦੇ ਵਿੱਚੋਂ ਇਕੁਇਟੀ ਨੂੰ ਐਜ਼ ਏ ਗੈਰੰਟੋਰ ਯੂਜ਼ ਕਰਕੇ ਆਪਣੇ ਬੱਚਿਆਂ ਨੂੰ ਪ੍ਰੋਪਰਟੀ ਲੈ ਕੇ ਦੇ ਸਕਦੇ ਆ। ਤਾਂ ਉਹ ਕਿਤੇ ਨਾ ਕਿਤੇ ਸਾਰਾ ਕੁਛ ਸਟਰਕਚਰ ਇਸ ਲਈ ਰੱਖਿਆ ਗਿਆ ਕਿ ਉਹਨੂੰ ਸਹੂਲਤ ਦਿੱਤੀ ਜਾਵੇ। ਔਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੂੰਗਾ, ਖਾਸ ਕਰਕੇ ਜਿੱਦਾਂ ਇਮੀਗ੍ਰੈਂਟਸ ਦੇ ਵਿੱਚ ਬਹੁਤ ਜ਼ਿਆਦਾ ਇਹ ਸਟਰਗਲ ਹੁੰਦਾ ਸ਼ੁਰੂ ਦੇ ਵਿੱਚ ਡਿਪੋਜ਼ਿਟ ਇਕੱਠਾ ਕਰਨ ਦਾ, ਪਰ ਕਿਤੇ ਨਾ ਕਿਤੇ ਮੈਂ ਇਹ ਵੀ ਐਡਵਾਈਸ ਕਰੂੰਗਾ ਕਿ ਤੁਸੀਂ ਆਪਣਾ ਡਰੀਮ ਹੋਮ ਨਾ ਸੋਚੋ ਕਿ ਸਾਡਾ ਪਹਿਲਾ ਘਰ ਡਰੀਮ ਹੋਮ ਆ ਜੀ, ਕਿਉਂਕਿ ਜੇ ਉਹਦੇ ਵਿੱਚ ਪੈ ਕੇ ਫਿਰ ਖਰਚੇ ਬਹੁਤ ਵੱਧ ਜਾਣੇ ਆ। ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਲੋਕੇਸ਼ਨ ਦੇ ਨਾਲ ਵੀ ਜਦੋਂ ਦੇਖਦੇ ਆ, ਹੁਣ ਜਦੋਂ ਘਰ ਲੈਣਾ ਉਸ ਵੇਲੇ ਇਹ ਹੁੰਦਾ ਕਿ ਮੇਰੇ ਇਹ ਕੰਮ ਦੇ ਕੋਲ ਆ, ਜਾਂ ਮੇਰੇ ਉੱਥੇ ਬੱਚੇ ਜਾ ਰਹੇ ਆ, ਜਾਂ ਮੈਨੂੰ ਇਸ ਏਰੀਏ 'ਚ ਰਹਿੰਦੇ ਨੂੰ ਇੰਨੇ ਸਾਲ ਹੋ ਗਏ, ਮੈਂ ਹੋਰ ਕਿਸੇ ਏਰੀਏ 'ਚ ਨਹੀਂ ਜਾਣਾ, ਤਾਂ ਉਹ ਠੀਕ ਆ, ਪਰ ਥੋੜ੍ਹਾ ਜਿਹਾ ਓਪਨਨੈਸ ਰੱਖੋ ਕਿ ਜੇ ਸਾਨੂੰ ਮੰਨ ਲਓ 10 ਕਿਲੋਮੀਟਰ ਅੱਗੇ ਵੀ ਜਾਣਾ ਪੈਂਦਾ ਆਪਣੇ ਘਰ ਲੈਣ ਦੇ ਲਈ ਤਾਂ ਇਟਸ ਓਕੇ, ਕਿਉਂਕਿ ਉਹ 10 ਕਿਲੋਮੀਟਰ ਕਰਨ ਦੇ ਨਾਲ ਤੁਹਾਡਾ ਹੋ ਸਕਦਾ ਕੁਛ। ਇਹ ਤੁਹਾਡੀ ਗੱਲ ਬੜੀ ਵਧੀਆ ਹੈ ਕਿ ਜਦੋਂ ਅਸੀਂ ਆਉਂਦੇ ਹਾਂ, ਮੰਨ ਲਓ ਕਿ ਜਿਹੜਾ ਸਾਊਥ ਬ੍ਰਿਸਬੇਨ ਵਿੱਚ ਆ ਗਿਆ, ਹਾਂਜੀ, ਸਾਊਥ ਸਾਈਡ ਦੇ ਵਿੱਚ, ਉਹ ਸਾਊਥ ਸਾਈਡ 'ਚ ਹੀ ਟਿਕ ਜਾਂਦਾ, ਉਹ ਸੋਚਦਾ ਹੀ ਨਹੀਂ ਵੀ ਨੌਰਥ ਸਾਈਡ ਸਾਨੂੰ ਕੋਈ ਓਪਰਚੁਨਿਟੀ ਹੋ ਸਕਦੀ ਹੈ। ਜਿਹੜਾ ਨੌਰਥ ਵਾਲਾ ਆ ਉਹ ਅਸੀਂ ਉੱਥੇ ਬੜੇ ਲਿਮਿਟਡ, ਸਾਡੀ ਇਹ ਵੀ ਗੱਲ ਸਹੀ ਆ। ਪਰ ਦੂਜਾ ਇੱਕ ਇਹ ਵੀ ਹੋ ਜਾਂਦਾ ਕਿ ਅਸੀਂ ਘਰਾਂ ਦੇ ਕੰਪੈਰੀਜ਼ਨ ਕਰਦੇ ਹਾਂ, ਖਾਸ ਤੌਰ 'ਤੇ ਸਾਡੀ ਕਮਿਊਨਿਟੀ, ਮੈਨੂੰ ਬਾਕੀ ਕਮਿਊਨਿਟੀ ਦਾ ਨਹੀਂ ਪਤਾ, ਕਿ ਅਸੀਂ ਕੀ ਕਰਦੇ ਹਾਂ ਕਿ ਅਸੀਂ ਦੇਖਦੇ ਹਾਂ ਵੀ ਫਲਾਨੇ ਦਾ ਘਰ ਬਹੁਤ ਵਧੀਆ, ਹਾਂਜੀ, ਉਹਨੇ ਡਬਲ ਸਟੋਰੀ ਬਣਾਇਆ ਘਰ, ਹਾਂਜੀ, ਅਸੀਂ ਇਹਦੇ ਉੱਤੇ ਨਹੀਂ ਵਰਕ ਕਰਦੇ ਵੀ ਹੋ ਸਕਦਾ ਉਹਦੀ ਇਨਕਮ ਸਾਡੇ ਨਾਲੋਂ ਜ਼ਿਆਦਾ ਹੋਵੇ ਜਾਂ ਰਿਸੋਰਸਿਸ ਉਹਦੇ ਕੋਲ ਜ਼ਿਆਦਾ ਹੋਣ। ਅਸੀਂ ਫਿਰ ਉਹ ਕਹਿ ਲਓ ਕਿ ਕਈ ਵਾਰੀ ਇੱਦਾਂ ਦੇ ਕੋਈ ਸਾਧਨ ਵੀ ਵਰਤਦੇ ਹਾਂ, ਅਸੀਂ ਲੋਨ ਬਹੁਤ ਵੱਡਾ ਲੈ ਲੈਂਦੇ ਹਾਂ ਸਿਰਫ ਇਸ ਜਿੱਦ ਦੇ ਵਿੱਚ ਕਿ ਮੇਰੇ ਫਰੈਂਡ ਦੇ ਕੋਲ ਬਹੁਤ ਵੱਡਾ ਘਰ ਆ, ਮੈਂ ਵੀ ਬਹੁਤ ਵੱਡਾ ਘਰ ਬਣਾਉਣਾ, ਅਤੇ ਮੈਂ ਪੁਰਾਣਾ ਨਹੀਂ ਲੈਣਾ, ਮੈਂ ਤਾਂ ਨਵਾਂ ਹੀ ਲੈਣਾ ਆ ਜੀ, ਮੈਂ ਛੋਟਾ ਨਹੀਂ ਲੈਣਾ, ਮੈਂ ਤਾਂ ਲੈਂਡ ਵੀ ਨਾਲ ਲੈਣੀ ਆ। ਹੁਣ ਜਦੋਂ ਇੱਦਾਂ ਦੀਆਂ ਗੱਲਾਂ ਆਉਂਦੀਆਂ ਆ ਅਤੇ ਬਹੁਤ ਸਾਰੇ ਸੰਘਰਸ਼ ਕਰਦੇ ਵੀ ਸਾਥੀ ਦੇਖੇ ਆ, ਤੁਸੀਂ ਉਹਨਾਂ ਨੂੰ ਕੀ ਐਡਵਾਈਸ ਦੇਣੀ ਚਾਹੁੰਦੇ ਹੋ? ਹਾਂਜੀ, ਇਹ ਬਹੁਤ ਵਧੀਆ ਰੈਲੇਵੈਂਟ ਕੁਐਸਚਨ ਪੁੱਛਿਆ ਜੀ ਤੁਸੀਂ। ਦਲਜੀਤ ਜੀ ਦੇਖੋ, ਇਹ ਐਜੂਕੇਸ਼ਨ ਪਾਰਟ ਹੈਗਾ ਜਿਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਅਗਲੇ ਨੂੰ ਰਿਐਲਿਟੀ ਦੱਸਣੀ ਬਹੁਤ ਜ਼ਰੂਰੀ ਹੁੰਦੀ ਆ। ਕਈ ਵਾਰੀ ਕੌੜੀ ਵੀ ਲੱਗਦੀ ਆ, ਕਿਉਂਕਿ ਸਾਨੂੰ ਸਾਰਿਆਂ ਨੂੰ ਲੱਗਦਾ ਹੁੰਦਾ ਕਿ ਜਿੱਦਾਂ ਤੁਸੀਂ ਕਿ ਕੰਪੈਰੀਜ਼ਨ ਵਿੱਚ ਆ ਜਾਂਦੇ ਆ ਕਿ ਮੈਂ ਵੀ ਉੱਡਾ ਹੀ ਘਰ ਬਣਾਉਣਾ, ਪਰ ਉਹਦੇ ਨਾਲ ਨਾਲ ਇਹ ਦੇਖੋ ਕਿ ਉਹ ਬੰਦੇ ਦਾ ਪਹਿਲਾਂ ਤਾਂ ਉਹਨੇ ਐਫਰਟ ਕੀਤਾ, ਉਹਦੀ ਸੈਲਰੀ ਉਨੀ ਹੈ ਜਿੱਥੇ ਉਹਨੂੰ ਬੈਂਕ ਨੇ ਇੰਨਾ ਲੋਨ ਦਿੱਤਾ, ਕਿਉਂਕਿ ਜਿਹੜਾ ਪ੍ਰੋਪਰਟੀ ਦਾ ਪੂਰਾ ਸਟਰਕਚਰ ਆ ਆਸਟ੍ਰੇਲੀਆ ਦਾ ਉਹ ਲੈਵਰੇਜਿੰਗ 'ਤੇ ਆ ਕਿ ਲੋਨ 'ਤੇ ਆ। ਹੁਣ ਜਿਵੇਂ 20% ਐਜ਼ ਏ ਫਸਟ ਹੋਮ ਬਾਇਰ ਦੇ ਵੀ ਦਿੱਤਾ, ਤਾਂ ਪ੍ਰੋਪਰਟੀ 'ਚ 80% ਜਿਹੜਾ ਲੋਨ 'ਤੇ ਆ, ਤਾਂ ਉਹ ਬੈਂਕ ਨੇ ਇਹ ਵੀ ਦੇਖਣਾ ਕਿ ਤੁਸੀਂ ਉਹਨਾਂ ਕਮਾ ਵੀ ਰਹੇ ਆ। ਜੇ ਤੁਸੀਂ ਔਖੇ ਸੌਖੇ ਹੋ ਕੇ ਲੈ ਵੀ ਲੈਂਦੇ ਆ ਕੱਲ੍ਹ ਨੂੰ, ਹੁਣ ਮੈਂ ਇੱਕ ਰੀਸੈਂਟ ਐਗਜ਼ਾਮਪਲ ਲੈ ਲੈਣਾ ਕਿ ਜਿਸ ਵੇਲੇ ਇੰਟਰਸਟ ਰੇਟ ਕਾਫੀ ਘੱਟ ਹੋਏ ਸੀਗੇ, ਸਾਡੇ ਬਹੁਤ ਸਾਰੇ ਭਰਾਵਾਂ ਨੇ ਲੈ ਲਿਆ ਕਰਕੇ, ਚਲੋ ਠੀਕ ਆ ਜੀ ਹੁਣ ਤਾਂ 2% 'ਤੇ ਆ ਗਿਆ, ਪਰ ਅੱਜ ਦੇ ਟਾਈਮ 'ਚ ਲਗਭਗ 6.5% ਆ ਜੀ। ਅਤੇ ਹੁਣ ਉਹਦੇ ਨਾਲ ਫਿਰ ਉਹਨਾਂ ਦਾ ਕੀ ਆ, ਜਿਹੜਾ ਲਾਈਫ ਸਟਾਈਲ ਚੇਂਜ ਹੋ ਗਿਆ ਜੀ। ਹੁਣ ਕੁਛ ਬੰਦੇ ਇਹੋ ਜਿਹੇ ਕਿ ਜਿਨ੍ਹਾਂ ਨੇ ਕਈ ਸਾਲਾਂ ਤੋਂ ਇੰਡੀਆ ਨਹੀਂ ਗਏ ਜੀ, ਕੁਛ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਆਪਣੇ ਹੋਰ ਕਈ ਸ਼ੌਂਕ ਰੋਕੇ ਹੋਏ ਜਾਂ ਕੁਛ ਐਕਟੀਵਿਟੀ, ਲਾਈਫ ਖਤਮ ਹੋ ਜਾਂਦੀ ਹੈ, ਮਿਲਣਾ ਜੁਲਣਾ ਛੱਡ ਦਿੱਤਾ, ਬਿਲਕੁਲ ਪੈਸਾ ਖਰਚਣਾ ਪੈਣਾ ਆ। ਜਾਂ ਇੱਕ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਈ ਆ ਉਹ ਸਟ੍ਰੈਸ ਦੀ ਆ। ਹਾਂਜੀ, ਸਟ੍ਰੈਸ ਦੇ ਵਿੱਚ ਬਹੁਤ ਨੇ ਲੋਕ। ਹਾਂਜੀ, ਬਿਲਕੁਲ ਜੀ, ਇਹ ਤੁਸੀਂ ਕਾਫੀ ਵਧੀਆ ਗੱਲ ਕੀਤੀ ਆ ਕਿ ਜਿਹੜੀ ਮੌਰਗੇਜ ਸਟ੍ਰੈਸ ਦੇ ਕਰਕੇ ਇਕੱਲੀ ਸਾਡੀ ਕਮਿਊਨਿਟੀ 'ਚ ਨਹੀਂ, ਪੂਰੇ ਆਸਟ੍ਰੇਲੀਆ ਦੇ ਵਿੱਚ ਬਹੁਤ ਲੋਕਾਂ ਨੂੰ ਪਰੇਸ਼ਾਨੀਆਂ ਆਈਆਂ, ਜਿਹਦੇ ਵਿੱਚ ਕਈ ਜਣੇ ਤਾਂ ਅੰਡਰ ਸਟ੍ਰੈਸ ਲੋਕ ਘਰ ਵੀ ਵੇਚ ਗਏ। ਹੁਣ ਜੇ ਅਸੀਂ, ਸਾਡਾ ਚਲੋ ਪੰਜਾਬੀ ਕਮਿਊਨਿਟੀ ਦਾ ਜਾਂ ਇੰਡੀਅਨ ਕਮਿਊਨਿਟੀ ਦਾ ਇਨ ਜਨਰਲ, ਅਸੀਂ ਮਿਹਨਤਕਸ਼ ਲੋਕ ਹਾਂ, ਅਸੀਂ ਥੋੜ੍ਹਾ ਜਿਹਾ ਟਾਈਮ, ਥੋੜ੍ਹਾ ਸੇਵਿੰਗ 'ਚ ਵੀ ਵਿਸ਼ਵਾਸ ਰੱਖਦੇ ਹਾਂ, ਅਸੀਂ ਟਾਈਮ ਕੱਢ ਤਾਂ ਲੈਂਦੇ ਹਾਂ, ਪਰ ਐਟ ਦ ਸੇਮ ਟਾਈਮ ਤੁਸੀਂ ਆਪਣੀ ਲਾਈਫ 'ਤੇ ਬਹੁਤ ਸਾਰੇ ਸਾਲ ਵੀ ਸੈਕਰੀਫਾਈਸ ਕਰ ਰਹੇ ਹਾਂ। ਕਿਉਂਕਿ ਇੱਕ ਇਹ ਵੀ ਹੋ ਜਾਂਦਾ ਨਾ ਵੀ ਜੇ ਅਸੀਂ ਘਰ ਵੇਚ ਦਿੱਤਾ, ਸਾਡੀ ਕਮਿਊਨਿਟੀ ਕਹੂੰ, ਸਾਡਾ ਬੰਦਾ ਕੀ ਕਹੂੰ ਵੀ ਘਰ ਵੇਚ ਦਿੱਤਾ, ਅਸੀਂ ਇੱਦਾਂ ਦਾ ਬੋਲਡ ਸਟੈਪ ਲੈਣ ਲੱਗੇ ਵੀ ਝਿਜਕਦੇ ਹਾਂ। ਕਈ ਵਾਰੀ ਉਹਦੇ ਵਿੱਚ ਵੀ ਜ਼ਿਆਦਾ ਨਮੋਸ਼ੀ 'ਚ ਅਸੀਂ ਜ਼ਿਆਦਾ ਚਲੇ ਜਾਂਦੇ ਹਾਂ, ਹਾਏ ਘਰ ਵੀ ਸਾਨੂੰ ਰੱਖਣਾ ਪੈਣਾ, ਜਿੱਦਾਂ ਕਹਿ ਲਓ ਵੀ ਅਸੀਂ ਛੇਤੀ ਲੈ ਨਹੀਂ ਪਾਉਂਦੇ ਡਿਸੀਜਨ, ਇਹ ਸੋਚਦੇ ਰਹਿੰਦੇ ਵੀ ਦੂਜਾ ਬੰਦਾ ਕੀ ਸੋਚੋ। ਹਾਂਜੀ, ਉਹ ਪਰਸੈਪਸ਼ਨ 'ਤੇ ਬੇਸਡ ਹੈ ਜੀ। ਸਾਨੂੰ ਕਿਤੇ ਨਾ ਕਿਤੇ ਉਹ, ਚਲੋ ਮੈਂ ਉਹ ਸ਼ਬਦ ਕਹਿ ਤਾਂ ਨਹੀਂ ਸਕਦਾ, ਬਟ ਕਿਤੇ ਨਾ ਕਿਤੇ ਸਾਡੀ ਸਬਕੌਨਸ਼ੀਅਸ ਈਗੋ ਹੀ ਹੁੰਦੀ ਆ, ਕਿਤੇ ਸਾਨੂੰ ਲੱਗਦਾ, ਜਦ ਕਿ ਹੋ ਸਕਦਾ ਉਹ ਸਾਹਮਣੇ ਵਾਲਾ ਵੀ ਇਸੇ ਸਟਰੈਸ ਦੇ ਵਿੱਚ ਘੁੰਮਦਾ ਪਿਆ ਹੋਵੇ, ਹੈ ਨਾ। ਅਤੇ ਕਿਉਂਕਿ ਹੁਣ ਜਿਹੜਾ ਜੇ ਰੇਟ ਵਧੇ ਆ ਤਾਂ ਸਾਰਿਆਂ ਲਈ ਵਧੇ ਆ ਜੀ, ਕਿਸੇ ਇੱਕ ਲਈ ਨਹੀਂ ਵਧੇ ਹੈਗੇ। ਹਾਂ, ਤੁਸੀਂ ਆਪਣੇ ਆਪ ਨੂੰ ਕਿੱਦਾਂ ਸਟੇਬਲਾਈਜ਼ ਕਰਦੇ ਆ ਉਹ ਤੁਹਾਡੇ 'ਤੇ ਆ, ਤੁਹਾਡੇ ਕੋਲ ਵੀ 24 ਘੰਟੇ, ਉਹਦੇ ਕੋਲ ਵੀ 24 ਘੰਟੇ ਆ। ਤੁਸੀਂ ਆਪਣੇ ਆਪ 'ਚ ਉਹ ਇਨਵੈਸਟਮੈਂਟ ਮਾਈਂਡਸੈਟ ਲੈ ਕੇ ਆਓ, ਉਹਨੂੰ ਇੱਕ ਪਲਾਨ ਦੇ ਤੌਰ 'ਤੇ ਲੌਂਗ ਰਨ ਦੇ ਵਿੱਚ ਚਲਾ ਕੇ ਦੇਖੋ, ਤੁਹਾਨੂੰ ਬਿਲਕੁਲ ਸਫਲਤਾ ਮਿਲੂਗੀ। ਔਰ ਹੋ ਸਕਦਾ ਕਿ ਉਹਦੇ ਨਾਲ ਲੱਗ ਕੇ ਤੁਸੀਂ ਕੁਛ ਹੋਰ ਵੀ ਨਾਲ ਦੀ ਨਾਲ ਆਪਣਾ ਕੋਈ, ਚਾਹੇ ਬਿਜ਼ਨਸ ਦੇ ਵਿੱਚ ਇਨਵੈਸਟ ਕਰ ਲਓ, ਕਮਰਸ਼ੀਅਲ ਇਨਵੈਸਟ ਕਰ ਲਓ, ਜਾਂ ਅੱਜ ਕੱਲ੍ਹ ਜਿੱਦਾਂ ਹੁਣ ਅੱਜ ਦਾ ਸਮਾਂ ਜਿਹੜਾ ਹੈਗਾ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਕੁਛ ਅਨਸਰਟਨਟੀ ਬਣੀ ਹੋਈ ਆ, ਉਹਦੇ ਵਿੱਚ ਬਹੁਤ ਸਾਰੇ ਲੋਕ ਗੋਲਡ ਵਿੱਚ ਇਨਵੈਸਟ ਕਰ ਰਹੇ ਆ, ਬਹੁਤ ਸਾਰੇ ਕਮੋਡਿਟੀਜ਼ ਦੇ ਵਿੱਚ। ਹੁਣ ASX ਥੱਲੇ ਆ ਗਿਆ ਜੀ, ਉਹਦੇ ਕਰਕੇ ਲੋਕ ਵੱਖਰੀ ਤਰ੍ਹਾਂ ਦੀ ਇਨਵੈਸਟਮੈਂਟ ਦੇਖ ਰਹੇ ਆ। ਇੱਕ ਜਿਹੜੇ ਰੈਗੂਲਰ ਸਮਾਰਟ ਇਨਵੈਸਟਰ ਆ ਜੀ, ਉਹ ਕਦੇ ਵੀ ਇਮੋਸ਼ਨ ਨਹੀਂ ਪਾਉਂਦੇ ਇਨਵੈਸਟਮੈਂਟ ਦੇ ਵਿੱਚ,
ਜਿੱਦਾਂ ਹੁਣ ਪ੍ਰੋਪਰਟੀ ਇਨਵੈਸਟਮੈਂਟ ਦੀ ਗੱਲ ਕਰ ਲਵਾਂਗੇ, ਜਿੱਦਾਂ ਹੁੰਦਾ ਕਿ ਮੈਂ ਕਹਾਂ ਦਲਜੀਤ ਜੀ ਮੈਂ ਸਾਊਥ ਏਰੀਆ 'ਚ ਰਹਿਣਾ ਅਤੇ ਮੈਨੂੰ ਜਿਹੜਾ ਘਰ ਵੀ 10 ਕਿਲੋਮੀਟਰ ਦੀ ਰੇਂਜ 'ਚ ਚਾਹੀਦਾ ਇਨਵੈਸਟਮੈਂਟ, ਉਹ ਜਿਹੜਾ ਮਾਈਂਡ ਸੈੱਟ ਆ ਉਹ ਇਹ ਹੁੰਦਾ ਕਿ ਇਸ ਤਰ੍ਹਾਂ ਤੋਂ ਪੈਸਾ ਬਣਾਉਣਾ, ਅਸੀਂ ਇਹਨੂੰ ਐਜ਼ ਏ ਸਟੈਪ ਯੂਜ਼ ਕਰਨਾ ਤਾਂ ਕਿ ਅਸੀਂ ਅਗਲੇ ਸਟੈਪ 'ਤੇ ਜਾ ਸਕੀਏ ਜੀ। ਅਤੇ ਇਹ ਵਾਲੀ ਜਿਹੜੀ ਸਮਾਰਟ ਇਨਵੈਸਟਮੈਂਟ ਆ ਉਹਦਾ ਹੀ ਪਾਰਟ ਆ ਕਿ ਹੁਣ ਲੋਕ ਹੋਰ ਐਕਸਪਲੋਰ ਕਰ ਰਹੇ ਕਿ ਅਸੀਂ ਕਿੱਥੇ ਕਿੱਥੇ ਇਨਵੈਸਟ ਕਰ ਸਕਦੇ ਹਾਂ। ਜਿਹੜੀ ਪ੍ਰੋਪਰਟੀ ਇਨਵੈਸਟਮੈਂਟ ਆ ਉਹ ਇੱਕ ਤਾਂ ਲੌਂਗ ਰਨ ਆ, ਉਹ ਇੱਦਾਂ ਨਹੀਂ ਹੈਗਾ ਕਿ ਮੈਜਿਕ ਬਟਨ ਆ ਜੀ ਤੁਸੀਂ ਪੁਸ਼ ਕੀਤਾ ਸੈੱਟ ਹੋ ਗਿਆ। ਨੰਬਰ 1 ਮਾਈਂਡ ਸੈੱਟ, ਨੰਬਰ 2 ਲੌਂਗ ਰਨ। ਅਤੇ ਉਹ ਇਹ ਆ ਕਿ ਜਿਹੜਾ ਪ੍ਰਾਈਸ ਦੇ ਵਿੱਚ ਕਿਤੇ ਫਲਕਚੁਏਸ਼ਨ ਵੀ ਆਉਂਦੀ ਹੈ, ਓਵਰਆਲ ਤੁਸੀਂ ਆਸਟ੍ਰੇਲੀਆ ਦਾ ਰਿਕਾਰਡ ਚੱਕ ਕੇ ਦੇਖ ਲਓ, ਇੱਥੇ ਜਿਹੜਾ ਪ੍ਰਾਈਸ ਵੱਧ ਹੀ ਰਿਹਾ ਘੱਟ ਨਹੀਂ ਰਿਹਾ ਜੀ। ਹਾਂਜੀ। ਅਤੇ ਇੱਕ ਸਵਾਲ ਇਹ ਬੜਾ ਅਹਿਮ ਹੋ ਜਾਂਦਾ ਕਿ ਸਾਡੇ ਕੁਛ ਦੋਸਤ ਇੱਦਾਂ ਦੇ ਹੈਗੇ ਆ ਜਿਹੜੇ ਬਹੁਤ ਦੇਰ ਤੋਂ ਆਏ ਆ, 2008, 9 ਜਾਂ 10, 12, 13, 15 ਹਾਂਜੀ ਉਹ ਆ ਗਏ, ਉਹਨਾਂ ਨੇ ਜਿਹੜੀਆਂ ਫਾਈਲਸ ਉਹਨਾਂ ਦੀਆਂ ਲੱਗਦੀਆਂ ਰਹੀਆਂ, ਅੱਗੇ ਤੋਂ ਅੱਗੇ ਵੀਜ਼ਾ ਕੁਛ ਮਿਲ ਨਹੀਂ ਪਾਇਆ ਜਾਂ ਆਪਣਾ ਵੀਜ਼ਾ ਵਧਾ ਰਹੇ ਆ, ਫਿਰ ਬੱਚੇ ਹੋ ਜਾਂਦੇ, ਬੱਚੇ ਇੱਥੇ ਸਕੂਲ ਦੇ ਵਿੱਚ ਪੜ੍ਹਨ ਲੱਗ ਜਾਂਦੇ ਆ। ਹਾਂਜੀ। ਉਹ ਅਜੇ ਵੀ ਰੈਂਟਿੰਗ ਕਰਦੇ ਆ, ਵੀ ਰੈਂਟ ਦੇ ਉੱਤੇ ਘਰ ਜਿਹੜੇ ਆ ਲੈ ਰਹੇ ਆ। ਹਾਂਜੀ। ਉਹਨਾਂ ਨੂੰ ਜ਼ਰੂਰ ਸਲਾਹ ਦਿਓ ਵੀ ਉਹ ਵੀ ਕੀ ਘਰ ਖਰੀਦ ਸਕਦੇ ਆ, ਉਹ ਜਿਹੜੇ ਲੋਕ ਨੇ ਜਿਨ੍ਹਾਂ ਦੇ ਕੋਲ ਜਿਹੜੇ PR ਇੱਥੇ ਜਾਂ ਸਿਟੀਜ਼ਨ ਹੈ ਨਹੀਂ ਜੀ। ਹਾਂਜੀ ਦਲਜੀਤ ਜੀ, ਇਹ ਕੁਛ ਵੀਜ਼ਾ ਕੈਟਾਗਰੀਜ਼ ਹੈ ਜਿਨ੍ਹਾਂ ਨੂੰ ਜਿਹੜੇ ਲੈਂਡਰਸ ਆ, ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਉਹ ਅਲਾਓ ਕਰਦੇ ਆ ਕਿ ਉਹ ਲੋਨ ਲੈ ਸਕਦੇ ਆ। ਲੋਨ ਜਿਹੜਾ ਉਹਨਾਂ ਦਾ ਹੁੰਦਾ ਆ ਉਹਦੀ ਸਟਰਕਚਰਿੰਗ ਥੋੜ੍ਹੀ ਜਿਹੀ ਅਲੱਗ ਹੁੰਦੀ, ਉਹਨਾਂ ਨੂੰ ਇੰਟਰਸਟ ਰੇਟ ਥੋੜ੍ਹਾ ਜਿਹਾ ਹਾਈ ਲੱਗਦਾ ਆ। ਇੱਕ ਜਿਹੜਾ ਕਾਮਨ ਸਿਨੈਰੀਓ ਹੁੰਦਾ, ਇੱਕ ਟੈਂਪਰੇਰੀ ਰੈਜ਼ੀਡੈਂਟ ਬੋਲਦੇ ਨੇ ਜਿਹੜਾ ਵੀ ਵੀਜ਼ੇ 'ਤੇ ਹੈਗਾ, ਟੈਂਪਰੇਰੀ ਰੈਜ਼ੀਡੈਂਟ ਦੇ ਲਈ ਕਿ ਉਹਨੂੰ FIRB ਪੇ ਕਰਨਾ ਪੈਂਦਾ, ਉਹ ਸਟੈਂਪ ਡਿਊਟੀ ਦੇ ਵਿੱਚ ਐਡੀਸ਼ਨ ਹੁੰਦੀ ਆ। ਅਤੇ ਇੱਕ ਹੁਣ ਸਰਕਾਰ ਨੇ ਇਹ ਵੀ ਰੂਲ ਕਰ ਦਿੱਤਾ ਆ ਕਿ 1 ਮਈ ਤੋਂ ਜਿਹੜੇ FIRB ਦੇ ਅੰਡਰ ਪੁਰਾਣਾ ਘਰ ਨਹੀਂ ਲੈ ਸਕਦੇ, ਤਾਂ ਉਹਨਾਂ ਨੂੰ ਨਵਾਂ ਹੀ ਬਿਲਡ ਕਰਨਾ ਪੈਣਾ, ਜੋ ਕਿ ਲੌਂਗ ਰਨ ਦੇ ਵਿੱਚ ਕਾਫੀ ਅੱਛਾ ਵੀ ਉਹਨਾਂ ਦੇ ਲਈ। ਪਰ ਹਾਂ, ਤੁਹਾਡਾ ਕੁਐਸਚਨ ਜਿਹੜਾ ਸੀਗਾ ਕਿ ਕੀ ਉਹ ਘਰ ਲੈ ਸਕਦੇ, ਜੀ ਬਿਲਕੁਲ ਲੈ ਸਕਦੇ, ਉਹਨਾਂ ਦਾ ਲੋਨ ਵੀ ਹੋ ਜਾਂਦਾ ਜੀ। ਉਹਨਾਂ ਨੂੰ FIRB ਜਿਹੜੀ ਹੈਗੀ ਆ ਸਟੈਂਪ ਡਿਊਟੀ ਪੇ ਕਰਨੀ ਪੈਂਦੀ ਆ, ਅਤੇ ਜੇ ਉਹ ਲੈਣਾ ਚਾਹੁੰਦੇ ਆ ਤਾਂ ਬਿਲਕੁਲ ਜੀ ਇਨ ਟੱਚ ਹੋਣਾ, ਅਸੀਂ ਉਹਨਾਂ ਨੂੰ ਬਿਲਕੁਲ ਆਪਣੀ ਗਾਈਡੈਂਸ ਦੇਵਾਂਗੇ ਜੀ। ਅਤੇ ਨਰਿੰਦਰ ਸਿੰਘ ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ, ਅਤੇ ਆਸ ਕਰਦਾ ਕਿ ਤੁਸੀਂ ਅੱਗੇ ਤੋਂ ਵੀ ਸਾਡੇ ਪ੍ਰੋਗਰਾਮ ਵਿੱਚ ਆਓ। ਸਾਡੇ ਦਰਸ਼ਕਾਂ ਦੇ ਬਹੁਤ ਸਾਰੇ ਸਵਾਲ ਹੋਣਗੇ, ਤੁਸੀਂ ਸਾਨੂੰ ਭੇਜ ਸਕਦੇ ਹੋ ਇੰਡੋਸ TV ਦੇ ਮਾਧਿਅਮ ਦੇ ਰਾਹੀਂ। ਅਸੀਂ ਨਰਿੰਦਰ ਸਿੰਘ ਜੀ ਉਹਨਾਂ ਨੂੰ ਸੱਦ ਕੇ ਇਹਨਾਂ ਨੂੰ ਫੇਰ ਆਪਾਂ ਸਵਾਲ ਕਰ ਸਕਦੇ ਹਾਂ। ਅਤੇ ਨਰਿੰਦਰ ਸਿੰਘ ਜੀ, ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ ਕਿ ਤੁਸੀਂ ਕਾਮਯਾਬ ਹੋ, ਅਤੇ ਨਾਲ ਜਿਹੜੇ ਸਾਡੇ ਦੋਸਤ ਮਿੱਤਰ ਆ ਜਿਹੜੇ ਕਿ ਤੁਹਾਡੇ ਤੋਂ ਸਲਾਹ ਲੈਂਦੇ ਆ, ਵਧੀਆ ਸਲਾਹਾਂ ਦੇ ਕੇ ਉਹਨਾਂ ਨੂੰ ਵੀ ਕਾਮਯਾਬ ਕਰੋ। ਉਹਨਾਂ ਨੂੰ ਵੀ ਜਿਹੜੇ ਜ਼ਿਮੀਂਦਾਰ ਹੀ ਕਹਿ ਸਕਦੇ, ਜ਼ਿਮੀਂਦਾਰ ਬਣਾਓ ਜਿਹਨਾਂ ਦੇ ਕੋਲ ਜ਼ਮੀਨ ਆ। ਅਤੇ ਇਸੇ ਆਸ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਨਰਿੰਦਰ ਸਿੰਘ ਜੀ। ਧੰਨਵਾਦ ਜੀ। ਅਤੇ ਦੋਸਤੋ, ਤੁਸੀਂ ਗੱਲਬਾਤ ਆਪਾਂ ਕਰ ਰਹੇ ਸੀਗੇ ਨਰਿੰਦਰ ਸਿੰਘ ਜੀ ਉਹਨਾਂ ਦੇ ਨਾਲ, ਪ੍ਰੋਪਰਟੀ ਦੇ ਨਾਲ ਰਿਲੇਟਡ ਜਿਹੜੀ ਗੱਲਬਾਤ ਹੋ ਰਹੀ ਸੀ। ਕਾਫੀ ਇਨਫੋਰਮੇਸ਼ਨ ਵਾਲਾ ਇਹ ਪ੍ਰੋਗਰਾਮ ਰਿਹਾ। ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਸਾਡੇ ਤੱਕ ਸੰਪਰਕ ਕਰ ਸਕਦੇ ਹੋ। ਮਿਲਾਂਗੇ ਅਗਲੇ ਪ੍ਰੋਗਰਾਮ ਵਿੱਚ, ਉਦੋਂ ਤੱਕ ਆਪਣਾ ਖਿਆਲ ਰੱਖਿਓ। ਹੁਣ ਦਿਓ ਮੈਨੂੰ ਇਜਾਜ਼ਤ। ਦਲਜੀਤ ਸਿੰਘ ਨੂੰ ਬ੍ਰਿਸਬੇਨ ਆਸਟ੍ਰੇਲੀਆ ਦੇ ਸਟੂਡੀਓ ਤੋਂ ਮਿਲਾਂਗੇ ਅਗਲੀ ਵਾਰ। ਰੱਬ ਰਾਖਾ। ਸਤਿ ਸ਼੍ਰੀ ਅਕਾਲ।